ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 12 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ, ਹਰਜੀਤ ਸਿੰਘ ਲੈਥਰੋਪ, ਐਂਟੀਡੋਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਇਹ ਆ ਕਿ ਇਟਲੀ ਦਾ ਸਾਬਕਾ ਪ੍ਰਾਈਮ ਮਿਨਿਸਟਰ ਸਿਲਵੀਓ ਬਰਲੂਸਕੋਨੀ, ਉਸ ਦੀ ਜੋ ਆ ਮੌਤ ਹੋ ਗਈ। ਕਾਫੀ ਕੰਟਰੋਵਰਸ਼ੀਅਲ ਇਹ ਪ੍ਰਾਈਮ ਮਿਨਿਸਟਰ ਉੱਥੇ ਦੇ ਰਹੇ ਆ। ਸਿਲਵੀਓ ਇੱਕ ਬਿਲੀਅਨੇਅਰ ਮੀਡੀਆ ਮੁਗਲ ਸੀ। ਬਹੁਤ ਜੋ ਮੀਡੀਆ ਆਲਮੋਸਟ ਉਹਦੇ ਅੰਡਰ ਕੰਟਰੋਲ ਦੇ ਵਿੱਚ ਹੀ ਸੀ ਤੇ ਨੇਸ਼ਨ ਦੀ ਪੂਰੀ ਪੋਲਿਟਿਕਸ ਨੂੰ ਉਸਨੇ ਚੇਂਜ ਕੀਤਾ ਸੀ। ਤੇ 86 ਸਾਲਾਂ ਦਾ ਸਿਲਵੀਓ, ਉਸ ਦੀ ਕੱਲ ਜੋ ਆ ਉਹ ਮੌਤ ਹੋ ਗਈ ਹੈਗੀ ਆ। ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦਾ ਬਹੁਤ ਹੀ ਕਲੋਜ਼ ਫਰੈਂਡ ਗਿਣਿਆ ਜਾਂਦਾ ਆ ਤੇ ਉਸਨੇ ਆਪਣੇ ਸਮੇਂ ਦੇ ਦੌਰਾਨ ਬਹੁਤ ਕਈ ਗਲਤ ਪਾਰਟੀਆਂ ਵੀ ਕੀਤੀਆਂ, ਉਹਦੇ ਕਰਕੇ ਵੀ ਬਹੁਤ ਮਸ਼ਹੂਰ ਸੀ। ਮਿਲਾਨ ਦੇ ਸੈਨ ਰਾਫੇਲ ਜੋ ਹਸਪੀਟਲ ਆ, ਉੱਥੇ ਉਸਦੀ ਮੌਤ ਹੋਈ ਹੈਗੀ ਆ। 5 ਉਹਦੇ ਨਿਆਣੇ ਆ। ਮਾਰਥਾ ਫੈਸਕੀਨਾ ਦਾ ਯੰਗੈਸਟ ਬ੍ਰਦਰ, ਉਹਦਾ ਪਾਲੋ, ਉਹ ਉਹਦੇ ਨਾਲ ਸੀ ਉਸ ਟਾਈਮ ਦੇ ਉੱਤੇ। ਸਟੇਟ ਫਿਊਨਰਲ ਮਿਲਨ ਕੈਥੇਡਰਲ ਜੋ ਹੈਗਾ ਆ, ਉੱਥੇ ਬੁੱਧਵਾਰ ਨੂੰ ਕੀਤਾ ਜਾਊਗਾ। ਸੋ ਉਹਦੇ ਕਾਫੀ ਅਮੀਰ ਬੰਦਾ ਸੀ। ਮੀਡੀਆ ਐਮਪਾਇਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, 1984 ਦੇ ਵਿੱਚ ਉਹ ਉੱਥੇ ਦਾ ਪ੍ਰੀਮੀਅਰ ਬਣਿਆ ਸੀ। ਤੇ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ, ਕਹਿੰਦੇ ਵੀ ਡੋਨਲਡ ਟਰੰਪ ਨੂੰ ਵਾਂਗ ਹੀ ਜਾਣਿਆ ਜਾਂਦਾ ਸੀ ਵੀ ਕਾਫੀ ਅਮੀਰ ਸੀਗਾ ਤੇ ਪਾਰਟੀਆਂ ਵੀ ਕਾਫੀ ਕਰਦਾ ਰਹਿੰਦਾ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਅਮਰੀਕਾ ਤੋਂ ਆ। ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਲੱਖਾਂ ਹੀ ਜਿਹੜੀਆਂ ਮਛਲੀਆਂ ਉਹ ਸਮੁੰਦਰ ਦੇ ਕਿਨਾਰੇ ਮਰੀਆਂ ਹੋਈਆਂ ਮਿਲੀਆਂ। ਮਾਮਲਾ ਕਿਊਂਟਾਨਾ ਬੀਚ ਦਾ ਦੱਸਿਆ ਗਿਆ। ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਇਹਨਾਂ ਮੱਛੀਆਂ ਦੀ ਮੌਤ ਤਾਪਮਾਨ ਵਧਣ ਕਰਕੇ ਪਾਣੀ ਦੇ ਵਿੱਚ ਸਾਹ ਲੈਣ ਤੋਂ ਤਕਲੀਫ ਤੋਂ ਬਾਅਦ ਹੋਈ ਹੈ। ਤੇ ਟੈਕਸਸ ਦੇ ਵਾਈਲਡ ਲਾਈਫ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਗਰਮ ਪਾਣੀ ਦੇ ਵਿੱਚ ਆਕਸੀਜਨ ਦੀ ਅਕਸਰ ਕਮੀ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ। ਇਸੇ ਕਰਕੇ ਇਹਨਾਂ ਮਛਲੀਆਂ ਨੂੰ ਸਾਹ ਲੈਣ ਦੇ ਵਿੱਚ ਮੱਛੀਆਂ ਨੂੰ ਦਿੱਕਤ ਆਈ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੱਛੀਆਂ ਨੇ ਉਹ ਇਸੇ ਕਮੀ ਕਰਕੇ ਮਰ ਗਈਆਂ ਤੇ ਇਸ ਪ੍ਰੋਸੈਸ ਦੇ ਵਜ੍ਹਾ ਕਰਕੇ ਮਰਨ ਵਾਲੀਆਂ ਜਿਹੜੀਆਂ ਮੱਛੀਆਂ ਉਹ ਜ਼ਿਆਦਾਤਰ ਮੈਨਹੈਟਨ ਜਾਤੀ ਦੀਆਂ ਦੱਸੀਆਂ ਗਈਆਂ। ਇਹਦੇ ਤੇ ਲਗਾਤਾਰ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਅਮਰੀਕੀ ਇਸ ਬੀਚ ਦੀ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ। ਨਿਊਯਾਰਕ ਪੋਸਟ ਦੇ ਮੁਤਾਬਕ ਗਰਮੀਆਂ ਦੇ ਵਿੱਚ ਮੱਛੀਆਂ ਦਾ ਇਸ ਤਰ੍ਹਾਂ ਮਰਨਾ ਆਮ ਜੀ ਗੱਲ ਹੈ, ਪਰ ਇਸ ਵਾਰ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਦੱਸੀ ਗਈ ਹੈ। ਸਮੁੰਦਰ ਦੇ ਡੂੰਘੇ ਪਾਣੀ ਦੇ ਮੁਕਾਬਲੇ ਕਿਨਾਰੇ ਦਾ ਜਿਹੜਾ ਪਾਣੀ ਆ ਉਹ ਜ਼ਿਆਦਾ ਗਰਮ ਹੁੰਦਾ, ਤੇਜ਼ੀ ਦੇ ਨਾਲ ਗਰਮ ਹੁੰਦਾ ਤੇ ਕਈ ਵਾਰੀ ਮੱਛੀਆਂ ਜਿਹੜੀਆਂ ਉਹ ਕਿਨਾਰਿਆਂ ਦੇ ਉੱਤੇ ਫਸ ਜਾਂਦੀਆਂ ਤੇ ਵਾਪਸ ਨਹੀਂ ਪਰਤ ਸਕਦੀਆਂ। ਹੁਣ ਇਹ ਜਿਹੜੀਆਂ ਵੀਡੀਓ ਆ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀਆਂ ਨੇ। ਟੈਕਸਸ ਦੇ ਕੁਇੰਟਨ ਬੀਚ ਦੇ ਉੱਤੇ ਜਿਹੜਾ ਇਹ ਜ਼ਿਆਦਾ ਮਾਮਲਾ ਮੱਛੀਆਂ ਦਾ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਇਆ ਜੀ।
ਜੀ। ਅਗਲੀ ਖਬਰ ਰਸ਼ੀਆ ਤੇ ਯੂਕਰੇਨ ਦੀ ਜੋ ਲੜਾਈ ਚੱਲ ਰਹੀ ਆ, ਕਹਿੰਦੇ ਰਸ਼ੀਆ ਵਾਲਿਆਂ ਨੇ ਆਪਣੀ ਜੋ ਵੈਪਨਰੀ ਆ ਤੇ ਜੋ ਉਹ ਟੈਕਟਿਕਸ ਯੂਜ਼ ਕਰਦੇ ਆ, ਉਹਨਾਂ ਨੂੰ ਕਾਫੀ ਜ਼ਿਆਦਾ ਪਿਛਲੇ ਸਾਲ ਦੇ ਦੌਰਾਨ ਇੰਪਰੂਵ ਕਰ ਲਿਆ। 15 ਮਹੀਨਿਆਂ ਤੋਂ ਚੱਲ ਰਹੀ ਇਸ ਲੜਾਈ ਦੇ ਵਿੱਚ ਰਸ਼ੀਆ ਵਾਲਿਆਂ ਨੇ ਕਾਫੀ ਲੈਸਨ ਸਿੱਖੇ ਹੈਗੇ ਆ ਤੇ ਹੁਣ ਯੂਕਰੇਨ ਦੇ ਜੋ ਟਰੂਪਸ ਆ ਉਹ ਰਸ਼ੀਆ ਦੇ ਡਿਫੈਂਸ ਦੇ ਨਾਲ ਫਾਈਟ ਤਾਂ ਜ਼ਰੂਰ ਕਰ ਰਹੇ ਆ। ਦੂਜੀ ਸਮਰੇ ਆ ਗਈ ਹੈਗੀ ਆ ਫਾਈਟਿੰਗ ਕਰਦਿਆਂ ਨੂੰ, ਪਰ ਜੋ ਐਨਮੀ ਆ ਯੂਕਰੇਨ ਦਾ ਰਸ਼ੀਆ ਆ, ਉਹਨਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ, ਉਹਨਾਂ ਨੇ ਉਸ ਗਲਤੀਆਂ ਨੂੰ ਆਲਰੇਡੀ ਇੰਪਰੂਵ ਕਰ ਰਿਹਾ ਹੈਗਾ ਆ। ਤੇ ਮਾਸਕੋ ਨੇ ਕਹਿੰਦੇ ਜੋ 1000 ਕਿਲੋਮੀਟਰ ਦੇ ਕਰੀਬ ਜੋ 600 ਦੇ ਕਰੀਬ ਮੀਲ ਬਣਦੇ ਆ ਫਰੰਟ ਲਾਈਨ ਦੇ ਉੱਤੇ, ਜੋ ਉਹਨਾਂ ਦਾ ਬਾਰਡਰ ਲੱਗਦਾ ਹੈ ਯੂਕਰੇਨ ਦੇ ਨਾਲ, ਉੱਥੇ ਇਲੈਕਟ੍ਰੋਨਿਕ ਵੈਪਨਸ ਆਪਣੇ ਇੰਸਟਾਲ ਕੀਤੇ ਆ ਤਾਂ ਕਿ ਯੂਕਰੇਨ ਦੇ ਜੋ ਡਰੋਨਸ ਹੈਗੇ ਆ ਉਹ ਉੱਥੇ ਐਂਟਰ ਨਾ ਹੋ ਸਕਣ, ਕਿਉਂਕਿ ਯੂਕਰੇਨ ਕਾਫੀ ਸਮੇਂ ਤੋਂ ਆਪਣੇ ਡਰੋਨਸ ਨੂੰ ਹੈਵੀ ਬੰਬ ਸਿੱਟਣ ਦੇ ਲਈ ਵਰਤ ਰਿਹਾ ਸੀਗਾ। ਤੇ ਇਹ ਰਸ਼ੀਆ ਦੇ ਟੈਕਟਿਕਸ ਦੇ ਨਾਲ ਉਹਨਾਂ ਨੇ ਨੰਬਰ ਆਫ ਟਰੂਪਸ ਵੀ ਵਧਾ ਦਿੱਤੇ ਹੈਗੇ ਆ ਤੇ ਆਪਣਾ ਜੋ ਵੈਪਨਰੀ ਦਾ ਸਮਾਨ ਆ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਵਧਾਇਆ ਹੈਗਾ। ਇਸ ਸੰਬੰਧ ਦੇ ਵਿੱਚ US ਦੇ ਜੋ ਜੁਆਇੰਟ ਚੀਫ ਚੇਅਰਮੈਨ ਹੈਗੇ ਆ ਜਨਰਲ ਮਾਰਕ ਮਿਲੇ, ਉਹਨਾਂ ਨੇ ਐਸੋਸੀਏਟਡ ਪ੍ਰੈਸ ਨੂੰ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਯੂਕਰੇਨ ਦੀ ਮਿਲਟਰੀ ਪ੍ਰੀਪੇਅਰਡ ਤਾਂ ਪੂਰੀ ਤਰ੍ਹਾਂ ਆ, ਪਰ ਜਿਸ ਹਿਸਾਬ ਦੇ ਨਾਲ ਹੁਣ ਰਸ਼ੀਆ ਵਾਲੇ ਉਹਨਾਂ ਨੂੰ ਪੂਰਾ ਮੁਕਾਬਲਾ ਦੇ ਰਹੇ ਆ, ਇਹ ਜਿਹੜੀ ਫਾਈਟ ਆ ਬੈਕ ਐਂਡ ਫੋਰਥ ਹੁੰਦੀ ਰਹੂਗੀ ਤੇ ਕਾਫੀ ਲੰਮਾ ਸਮਾਂ ਚੱਲਦੀ ਰਹੂਗੀ। ਪਿਛਲੇ ਹਫ਼ਤੇ ਇੱਕ ਬਹੁਤ ਹੀ ਖਤਰਨਾਕ ਫਲੱਡਿੰਗ ਉੱਥੇ ਹੋ ਗਈ ਸੀ ਜਦੋਂ ਇੱਕ ਡੈਮ ਨੂੰ ਤੋੜ ਦਿੱਤਾ ਗਿਆ ਸੀ। ਯੂਕਰੇਨ ਵਾਲੇ ਕਲੇਮ ਕਰ ਰਹੇ ਆ ਰਸ਼ੀਆ ਤੇ ਰਸ਼ੀਆ ਵਾਲੇ ਜੋ ਆ ਉਹ ਯੂਕਰੇਨ ਦੇ ਉੱਤੇ ਕਲੇਮ ਕਰ ਰਿਹਾ ਵੀ ਉਹਨਾਂ ਨੇ ਤੋੜਿਆ ਹੈਗਾ, ਪਰ ਬਹੁਤ ਲੋਕਾਂ ਦਾ ਉੱਥੇ ਨੁਕਸਾਨ ਹੋਇਆ। ਲੋਕਾਂ ਦੇ ਜਿਹੜੇ ਘਰ ਆ ਉਹ ਪਾਣੀਆਂ ਦੇ ਵਿੱਚ ਡੁੱਬ ਗਏ, ਬਹੁਤ 30 35 ਫੁੱਟ ਤੱਕ। ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਸ਼ਨੀਚਰਵਾਰ ਨੂੰ ਇਹ ਕਿਹਾ ਕਿ ਕਾਊਂਟਰ ਆਫੈਂਸਿਵ ਤੇ ਡਿਫੈਂਸਿਵ ਐਕਸ਼ਨਸ ਉਹ ਰਸ਼ੀਅਨ ਫੋਰਸਸ ਦੇ ਅਗੇਂਸਟ ਚੱਲ ਰਹੇ ਹੈਗੇ ਆ ਤੇ ਅਸੀਂ ਪੂਰੇ ਪੋਜ਼ਿਟਿਵਲੀ ਇਸ ਲੜਾਈ ਨੂੰ ਲੜ ਰਹੇ ਆ ਤੇ ਫੁੱਲ ਬਲੇਨ ਕਾਊਂਟਰ ਆਫੈਂਸਿਵ ਚੱਲ ਰਹੇ ਹੈਗੇ ਆ। ਇਸ ਤੋਂ ਇੱਕ ਦਿਨ ਪਹਿਲਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਸੀ ਕਿ ਯੂਕਰੇਨ ਨੇ ਬਹੁਤ ਜ਼ਿਆਦਾ ਜੋ ਆ ਲਾਸ ਕੀਤਾ ਹੈਗਾ, ਲਾਸ ਹੋਇਆ ਯੂਕਰੇਨ ਨੂੰ, ਤੇ ਉਹਨਾਂ ਨੇ ਸ਼ੋਅ ਵੀ ਕੀਤਾ ਸੀ ਵੀ ਕਿਸ ਤਰ੍ਹਾਂ ਯੂਕਰੇਨ ਦੇ ਜੋ ਟੈਂਕ ਆ ਉਹਨਾਂ ਨੂੰ ਰਸ਼ੀਆ ਦੇ ਮਿਜ਼ਾਈਲਸ ਨੇ ਤਬਾਹ ਕਰ ਦਿੱਤਾ ਸੀ, ਪਰ ਲੇਟਰ ਔਨ ਇਹ ਪਤਾ ਚੱਲਿਆ ਸੀ ਵੀ ਉਹ ਟੈਂਕ ਨਹੀਂ, ਇਹ ਕੋਈ ਟਰੈਕਟਰ ਸੀ ਆਮ ਖੇਤੀ ਲਈ ਜੋ ਵਰਤਿਆ ਜਾਂਦਾ ਆ ਤੇ ਉਹ ਹੀ ਤਬਾਹ ਕੀਤਾ ਸੀ। ਸਰ ਰਿਚਰਡ ਬੈਰਨਸ ਇੱਕ ਰਿਟਾਇਰ ਜਨਰਲ ਹੈਗੇ ਆ ਜਿਨ੍ਹਾਂ ਨੇ UK ਜੁਆਇੰਟ ਫੋਰਸਸ ਕਮਾਂਡ ਨੂੰ ਲੀਡ ਕੀਤਾ ਸੀ। ਉਹਨਾਂ ਨੇ ਕਿਹਾ ਵੀ ਰਸ਼ੀਆ ਵਾਲਿਆਂ ਨੇ ਇੱਕ ਟੈਕਸਟ ਬੁੱਕ ਡਿਫੈਂਸਿਵ ਲਾਈਨ ਸੈਟਅਪ ਕਰ ਲਈ ਹੈਗੀ ਆ। ਐਡੀਸ਼ਨਲ ਇਹ ਉਹਨਾਂ ਦਾ ਟੈਕਟਿਕ ਹੈਗਾ ਆ ਖਾਰਕਿਵ ਤੇ ਖਰਸਨ ਵਾਲਾ ਜੋ ਰੀਜਨ ਆ। ਸੋ ਉਹਨਾਂ ਨੇ ਕਿਹਾ ਕਿ ਰਸ਼ੀਆ ਦੀ ਅਬਿਲਿਟੀ ਕਾਫੀ ਇੰਪਰੂਵ ਹੋਈ ਹੈ ਕਾਊਂਟਰ ਤੇ ਹੋਰ ਡਰੋਨ ਯੂਜ਼ ਕਰਨ ਦੇ ਲਈ, ਤੇ ਮਾਸਕੋ ਨੇ ਕੀ ਐਸੈਟਸ ਲਾਈਕ ਕਮਾਂਡ ਹੈਡਕੁਆਟਰਸ ਤੇ ਐਮੂਨੀਸ਼ਨ ਡੰਪਸ ਆਊਟ ਆਫ ਆਰਟਿਲਰੀ ਰੇਂਜ, ਇਹ ਸਾਰਾ ਕੁਝ ਇਹਦੇ ਤੇ ਕਾਫੀ ਇੰਪਰੂਵ ਕੀਤਾ ਹੈ। ਈਵਨ ਦੋ ਯੂਕਰੇਨ ਵਾਲਿਆਂ ਨੇ ਵੀ ਆਪਣੀ ਆਰਟਿਲਰੀ ਟੈਂਕ ਕਾਫੀ ਕੁਝ ਇੰਪਰੂਵ ਕੀਤੇ ਆ। ਯੂਕਰੇਨ ਦੇ ਫੌਜੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਟ੍ਰੇਨਿੰਗ ਲੈ ਰਹੇ ਹੈਗੇ ਆ ਤੇ ਰਸ਼ੀਆ ਵਾਲਿਆਂ ਨੇ ਕਾਫੀ ਇੰਪਰੂਵ ਕੀਤਾ। ਸੋ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਲੜਾਈ ਕਾਫੀ ਲੰਮਾ ਸਮਾਂ ਚੱਲ ਸਕਦੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਅਮਰੀਕਾ ਦੇ ਵੱਲੋਂ ਜਿਹੜੇ ਦੋਸ਼ ਲਾਏ ਜਾ ਰਹੇ ਆ ਚੀਨ ਦੇ ਉੱਪਰ ਕਿ ਇਹਨਾਂ ਨੇ ਇੰਟੈਲੀਜੈਂਸ ਬੇਸ ਆਪਰੇਟ ਕੀਤਾ ਕਿਊਬਾ ਦੇ ਵਿੱਚ, ਤਾਂ ਇਹਦੇ ਹਵਾਲੇ ਦੇ ਨਾਲ ਹੁਣ ਇੱਕ ਖਬਰ ਇਹ ਆ ਰਹੀ ਹੈ ਕਿ ਚੀਨ 2019 ਤੋਂ ਹੀ ਕਿਊਬਾ ਦੇ ਵਿੱਚ ਜਿਹੜਾ ਇੰਟੈਲੀਜੈਂਸ ਬੇਸ ਆ ਉਹਨੂੰ ਆਪਰੇਟ ਕਰ ਰਿਹਾ। ਹੁਣ ਜਾ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਗੱਲ ਨੂੰ ਸੱਚ ਮੰਨਿਆ। ਹੁਣ ਚੀਨ ਦੀਆਂ ਇਹਨਾਂ ਹਰਕਤਾਂ ਦੇ ਨਾਲ ਸਿੱਝਣ ਦੇ ਲਈ ਅਮਰੀਕਾ ਨੇ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਕਰ ਲਈਆਂ। ਅਮਰੀਕੀ ਸਰਕਾਰ ਹੁਣ ਤੱਕ ਇਹ ਦੱਸਣ ਨੂੰ ਤਿਆਰ ਨਹੀਂ ਸੀ ਕਿ ਜੇਕਰ ਚੀਨ 4 ਸਾਲਾਂ ਤੋਂ ਕਿਊਬਾ ਦੇ ਵਿੱਚ ਮਿਲਟਰੀ ਇੰਟੈਲੀਜੈਂਸ ਬੇਸ ਆਪਰੇਟ ਕਰ ਰਿਹਾ ਤਾਂ ਅਮਰੀਕਾ ਨੇ ਹੁਣ ਤੱਕ ਇਸ ਗੱਲ ਨੂੰ ਸਵੀਕਾਰ ਕਿਉਂ ਨਹੀਂ ਕੀਤਾ, ਕਬੂਲ ਕਿਉਂ ਨਹੀਂ ਕੀਤਾ। ਨਿਊਯਾਰਕ ਪੋਸਟ ਨੇ ਲੰਘੇ ਦਿਨੀ ਇੱਕ ਰਿਪੋਰਟ ਜਾਰੀ ਕੀਤੀ ਸੀ। ਇਹਦੇ ਵਿੱਚ ਬਾਈਡਨ
ਐਡਮਿਨਿਸਟ੍ਰੇਸ਼ਨ ਨੇ ਇੱਕ ਅਫਸਰ ਦਾ ਜਿਹਦਾ ਨਾਮ ਜੱਗ ਜ਼ਾਹਰ ਨਹੀਂ ਸੀ ਕੀਤਾ ਗਿਆ, ਉਹਦੇ ਹਵਾਲੇ ਦੇ ਨਾਲ ਪਹਿਲੀ ਵਾਰ ਇਹ ਦੱਸਿਆ ਗਿਆ ਸੀਗਾ ਕਿ ਕਿਊਬਾ ਦੇ ਵਿੱਚ ਚੀਨ ਦਾ ਜਿਹੜਾ ਸਪਾਈ ਬੇਸ ਹੈ, ਇੰਟੈਲੀਜੈਂਸ ਬੇਸ ਆ, ਉਹ ਹੈਗਾ। ਆਸਾਨ ਭਾਸ਼ਾ ਦੇ ਵਿੱਚ ਇਹ ਗੱਲ ਕਰੀਏ ਤਾਂ ਆਪਾਂ ਅਮਰੀਕਾ ਦੇ ਦੁਸ਼ਮਣ ਦੇਸ਼ ਕਿਊਬਾ ਨੂੰ ਮੰਨਿਆ ਜਾਂਦਾ, ਤੇ ਇਹਦੀ ਵਰਤੋਂ ਹੁਣ ਚੀਨ ਵੱਲੋਂ ਜਸੂਸੀ ਦੇ ਲਈ ਕਰਨ ਦੇ ਜਿਹੜੇ ਦੋਸ਼ ਆ ਉਹ ਲੱਗ ਰਹੇ ਨੇ। ਇਸ ਅਫਸਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ ਕਿ ਮੈਂ ਇਹ ਤਾਂ ਨਹੀਂ ਦੱਸ ਸਕਦਾ ਕਿ ਸਾਡੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਉਹਨੇ ਇਹ ਗੱਲ ਕਿਉਂ ਨਹੀਂ ਮੰਨੀ ਕਿ ਚੀਨ ਦਾ ਕਿਊਬਾ ਦੇ ਵਿੱਚ ਇੰਟੈਲੀਜੈਂਸ ਬੇਸ ਹੈ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਚੀਨ ਇੱਥੋਂ ਕਿਊਬਾ ਦੀ ਜ਼ਮੀਨ ਤੋਂ ਅਮਰੀਕਾ ਦੇ ਉੱਤੇ ਨਜ਼ਰ ਰੱਖ ਰਿਹਾ। ਇਸ ਅਫਸਰ ਨੇ ਇਹ ਵੀ ਗੱਲ ਕਹੀ ਹੈ ਕਿ 2019 ਦੇ ਵਿੱਚ ਇਹ ਬੇਸ ਬਣ ਕੇ ਤਿਆਰ ਹੋ ਗਿਆ ਸੀ। ਅਮਰੀਕਾ ਨੂੰ ਇਹਦੀ ਜਾਣਕਾਰੀ ਉਦੋਂ ਹੀ ਮਿਲ ਗਈ ਸੀ। ਅੱਜ ਤੱਕ ਚੀਨ ਕੁਝ ਵੀ ਕਰ ਲਵੇ, ਲੇਕਿਨ ਅਮਰੀਕਾ ਨੇ ਉਹਦੇ ਹਰ ਤਰ੍ਹਾਂ ਜਵਾਬ ਦੇਣ ਦੀ ਸਮਰੱਥਾ ਰੱਖਣ ਦੇ ਬਾਵਜੂਦ ਇਸ ਗੱਲ ਨੂੰ ਕਬੂਲ ਨਹੀਂ ਕੀਤਾ ਕਿ ਚੀਨ ਦਾ ਉਹ ਜਿਹੜਾ ਮਿਲਟਰੀ ਬੇਸ ਹੈ ਕਿਊਬਾ ਦੇ ਵਿੱਚ, ਇੰਟੈਲੀਜੈਂਸ ਬੇਸ ਆ, ਉਹ ਆਪਰੇਸ਼ਨਲ ਹੈ, ਯਾਨੀ ਕਿ ਉਹ ਆਪਰੇਟ ਕਰ ਰਿਹਾ, ਯਾਨੀ ਕਿ ਉੱਥੋਂ ਸਾਰਾ ਕੁਝ ਚੱਲ ਰਿਹਾ। ਤਾਂ ਪਿਛਲੇ ਹਫ਼ਤੇ ਦੀ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਨੇ ਜਿਹੜਾ ਇਹਨਾਂ ਸੁਰਖੀਆਂ ਦੇ ਨਾਲ ਤਹਿਲਕਾ ਮਚਾ ਦਿੱਤਾ ਸੀਗਾ, ਤੇ ਉਦੋਂ ਵੀ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਸੀਗਾ ਕਿ ਚੀਨ ਤੇ ਕਿਊਬਾ ਦੇ ਵਿੱਚ ਇੱਕ ਐਗਰੀਮੈਂਟ ਹੋਇਆ। ਇਸ ਐਗਰੀਮੈਂਟ ਦੇ ਤਹਿਤ ਜਦੋਂ ਇਹ ਐਗਰੀਮੈਂਟ ਨੂੰ ਰੀਡ ਕੀਤਾ ਗਿਆ, ਸਟੱਡੀ ਕੀਤਾ ਗਿਆ, ਤਾਂ ਇਹਦੇ ਵਿੱਚ ਇੱਕ ਗੱਲ ਲਿਖੀ ਗਈ ਸੀ, ਉਹ ਸੀ ਮਿਲਟਰੀ ਇੰਟੈਲੀਜੈਂਸ ਸ਼ੇਅਰਿੰਗ ਦੀ। ਚੀਨ ਨੇ ਕਿਊਬਾ ਦੇ ਵਿੱਚ ਕਈ ਵਾਰੀ ਅਰਬ ਡਾਲਰ ਇਸ ਬੇਸ ਨੂੰ ਤਿਆਰ ਕਰਨ ਦੇ ਲਈ ਖਰਚ ਕੀਤੇ, ਹਾਲਾਂਕਿ ਅਮਰੀਕਾ ਨੂੰ ਇਹਦੀ ਭਣਕ ਤੱਕ ਨਹੀਂ ਲੱਗੀ। ਲਿਹਾਜ਼ਾ ਹੁਣ ਅਮਰੀਕਾ ਵੀ ਜਵਾਬੀ ਤਿਆਰੀਆਂ ਨੇ ਜਿਹੜੀਆਂ ਉਹਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਣੀ ਚਾਹੁੰਦਾ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਹੀ ਵਾਈਟ ਹਾਊਸ ਦੇ ਸਪੋਕਸਪਰਸਨ ਜੌਨ ਕਿਰਬੀ ਨੇ ਇਹ ਗੱਲ ਨਹੀਂ ਮੰਨੀ ਸੀ ਕਿ ਕਿਊਬਾ ਦੇ ਵਿੱਚ ਚੀਨ ਦਾ ਕੋਈ ਮਿਲਟਰੀ ਇੰਟੈਲੀਜੈਂਸ ਹੈ। ਕਿਰਬੀ ਨੇ ਇਹ ਗੱਲ ਕਹੀ ਸੀ ਕਿ ਸਾਡੀ ਨਜ਼ਰ ਉੱਥੇ ਜ਼ਰੂਰ ਹੈ ਚੀਨ ਦੀਆਂ ਜਿਹੜੀਆਂ ਗਤੀਵਿਧੀਆਂ, ਪਰ ਇਹ ਕਹਿਣਾ ਹਲੇ ਜਲਦਬਾਜ਼ੀ ਹੋਊਗਾ ਕਿ ਕਿਊਬਾ ਦੇ ਵਿੱਚੋਂ ਚੀਨ ਸਾਡੇ ਲਈ ਜਸੂਸੀ ਕਰ ਰਿਹਾ। ਪਰ ਹੁਣ ਇਹ ਪੁਸ਼ਟੀ ਵਾਲ ਸਟਰੀਟ ਜਰਨਲ ਜਾਂ ਕਹਿ ਲਓ ਨਿਊਯਾਰਕ ਟਾਈਮਜ਼, ਨਿਊਯਾਰਕ ਪੋਸਟ, ਮਾਫ ਕਰਨਾ, ਨਿਊਯਾਰਕ ਪੋਸਟ, ਉਹ ਇਹ ਗੱਲ ਮੰਨਣ ਲੱਗ ਪਏ ਨੇ, ਕਹਿਣ ਲੱਗ ਪਏ ਨੇ ਕਿ ਚਲੋ ਘੱਟੋ ਘੱਟ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਮੰਨਿਆ ਤਾਂ ਸਹੀ ਕਿ ਚੀਨ ਦੀਆਂ ਸਰਗਰਮੀਆਂ ਕਿਊਬਾ ਤੋਂ ਚੱਲ ਰਹੀਆਂ ਨੇ, ਕਿੰਨੀਆਂ ਕੁ ਚੱਲ ਰਹੀਆਂ ਨੇ, ਕਿਸ ਪੱਧਰ ਤੇ ਚੱਲ ਰਹੀਆਂ ਨੇ, ਕੀ ਇਨਫੋਰਮੇਸ਼ਨ ਲੀਕੇਜ ਉੱਥੋਂ ਹੋ ਰਹੀ ਹੈ ਅਮਰੀਕਾ ਦੀ ਬਾਬਤ, ਤਾਂ ਇਹ ਇੱਕ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਸੇ ਵੀ ਮੀਡੀਆ ਅਦਾਰੇ ਨੂੰ ਨਹੀਂ ਦਿੱਤੇ। ਜੀ ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ, ਮਾਰਚ ਮਹੀਨੇ ਦੇ ਵਿੱਚ ਅਮਰੀਕਾ ਦੇ ਵਿੱਚ ਦੋ ਬੈਂਕਾਂ ਫੇਲ ਹੋ ਗਈਆਂ ਸੀ, ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ, ਤੇ ਮਈ ਦੇ ਵਿੱਚ ਫਸਟ ਰਿਪਬਲਿਕ ਨੂੰ ਟੇਕ ਓਵਰ ਕਰ ਲਿਆ ਸੀ। ਉਸ ਸੰਬੰਧ ਦੇ ਵਿੱਚ ਹੁਣ ਅਮਰੀਕਾ ਦੇ ਜੋ ਅਮੀਰ ਲੋਕ ਆ, ਜਿਨ੍ਹਾਂ ਦੇ ਕਾਫੀ ਪੈਸੇ ਬੈਂਕਾਂ ਦੇ ਵਿੱਚ ਆ, ਮੇਰਾ ਕਹਿਣ ਦਾ ਮਤਲਬ 1 ਮਿਲੀਅਨ ਪਲੱਸ ਡਾਲਰ, ਉਹ ਕਹਿੰਦੇ ਆ ਵੀ FDIC ਨੂੰ, ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ ਹੁਣ ਜੋ 2.5 ਲੱਖ ਦੀ ਲਿਮਟ ਹੈਗੀ ਆ ਪਰ ਪਰਸਨ, ਉਸ ਨੂੰ ਵਧਾ ਕੇ 5 ਲੱਖ ਕੀਤਾ ਜਾਣਾ ਚਾਹੀਦਾ ਹੈਗਾ। 63% ਲੋਕਾਂ ਨੇ ਸਰਵੇ ਦੇ ਵਿੱਚ ਇਹ ਕਿਹਾ, ਜੋ ਮਿਲੀਅਨੇਅਰਸ ਹੈਗੇ ਆ, ਵੀ ਕਾਂਗਰਸ ਨੂੰ ਹੁਣ FDIC ਦੀ ਲਿਮਟ 500,000 ਕਰ ਦੇਣੀ ਚਾਹੀਦੀ ਹੈਗੀ, ਕਿਉਂਕਿ ਪਿਛਲੇ ਸਮੇਂ 'ਚ ਜਦੋਂ ਉਹ ਬੈਂਕਾਂ ਫੇਲ ਹੋਣ ਜਾ ਰਹੀਆਂ ਸੀ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪੈਨਿਕ ਹੋਇਆ, ਕਿਉਂਕਿ ਲੋਕਾਂ ਦੇ ਪੈਸੇ ਬੜੀ ਹਾਰਡ ਸਖਤ ਮਿਹਨਤ ਨਾਲ ਕਮਾਏ ਹੁੰਦੇ ਆ, ਤੇ ਉਹਨਾਂ ਨੂੰ ਇਹ ਸੀ ਵੀ ਸਾਡਾ ਸਾਰਾ ਕੁਝ ਜ਼ੀਰੋ ਨਾ ਹੋ ਜਾਏ। ਸੋ ਹੁਣ ਜਿਹੜੇ ਲੋਕਾਂ ਦੇ ਕੋਲ 5 ਮਿਲੀਅਨ ਤੋਂ ਵੱਧ ਪੈਸੇ ਹੈਗੇ ਆ, ਉਹ 67% ਲੋਕ ਉਹ ਕਹਿੰਦੇ ਆ ਵੀ ਇਹ ਲਿਮਟ ਵਧਣੀ ਚਾਹੀਦੀ ਹੈਗੀ ਆ, ਤੇ ਜੋ 64% ਦੇ ਕਰੀਬ ਜਿਨ੍ਹਾਂ ਕੋਲ 1 ਮਿਲੀਅਨ ਪਲੱਸ ਆ, ਉਹ ਕਹਿੰਦੇ ਆ ਵੀ ਹਾਂ ਇਹ ਲਿਮਟ ਜ਼ਰੂਰ ਵਧਣੀ ਚਾਹੀਦੀ ਆ। ਰਾਈਟ ਨਾਓ ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਤੁਹਾਡਾ 2.5 ਲੱਖ ਡਾਲਰ ਜਿਹੜਾ ਆ ਇੰਸ਼ੋਰ ਕਰਦਾ ਹੈਗਾ। ਕਿਸੇ ਵੀ ਬੈਂਕ ਦੇ ਵਿੱਚ ਤੁਹਾਡਾ 2.5 ਲੱਖ ਡਾਲਰ ਪਿਆ ਆ, ਤੇ ਉਹ ਇੰਸ਼ੋਰਡ ਆ, ਜੇ ਕੱਲ ਨੂੰ ਰੱਬ ਨਾ ਕਰੇ ਉਹ ਬੈਂਕ ਫੇਲ ਹੋ ਜਾਂਦੀ ਆ, ਤੇ FDIC ਵਾਲੇ ਤੁਹਾਡਾ 2.5 ਲੱਖ ਡਾਲਰ ਤੱਕ ਕਵਰ ਕਰਨਗੇ। ਸੋ ਲੋਕਾਂ 'ਚ ਪੈਨਿਕ ਬਹੁਤ ਹੋਇਆ ਸੀ ਪਿਛਲੀ ਵਾਰ ਜਦੋਂ ਬੈਂਕਾਂ ਦੇ ਨਾਲ ਇਦਾਂ ਹੋਇਆ। ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ, ਇਹ ਲਿਮਟ ਵੱਧਦੀ ਰਹਿੰਦੀ ਆ। 2008 ਤੋਂ ਪਹਿਲਾਂ ਇਹ ਲਿਮਟ ਸਿਰਫ 1 ਲੱਖ ਡਾਲਰ ਦੀ ਹੁੰਦੀ ਸੀ ਜੀ, ਫਿਰ 2008 ਦੇ ਵਿੱਚ ਇਹ ਵਧਾ ਕੇ 2.5 ਲੱਖ ਡਾਲਰ ਕੀਤੀ ਗਈ ਹੈਗੀ ਆ। ਸੋ ਹੁਣ ਵੀ ਕਹਿੰਦੇ ਵੀ ਇਸ ਨੂੰ ਵਧਾਉਣਾ ਕੋਈ ਬਾਲਾ ਔਖਾ ਨਹੀਂ ਹੈਗਾ। ਜੋ ਬੈਂਕਾਂ ਫੇਲ ਹੋਈਆਂ, ਸਿਲੀਕਨ ਵੈਲੀ ਬੈਂਕ, ਸਿਗਨੇਚਰ ਬੈਂਕ ਤੇ ਫਸਟ ਰਿਪਬਲਿਕਨ ਬੈਂਕ ਨੂੰ ਟੇਕ ਓਵਰ ਕਰ ਲਿਆ ਗਿਆ, ਸੋ ਉਸ ਤੋਂ ਲੋਕ ਡਰੇ ਹੋਏ ਹੈਗੇ ਆ। ਸੋ ਹੋਪਫੁਲੀ ਜੋ ਫੈਡਰਲ ਰਿਜ਼ਰਵ ਬੋਰਡ ਆ ਜਾਂ FDIC, ਉਹ ਇਹਦੇ ਉੱਤੇ ਵਰਕਆਊਟ ਕਰੂਗਾ,
ਪਰ ਲੋਕਾਂ ਦਾ ਬਹੁਤ ਜ਼ਿਆਦਾ ਹੁਣ ਪ੍ਰੈਸ਼ਰ ਹੈਗਾ ਵੀ ਜੇ ਅਸੀਂ ਮਨੀ ਆਪਣੀ ਸੇਵ ਕਰਨੀ ਆ ਤੇ ਇਹ ਜੋ $2.5 ਲੱਖ ਵਾਲੀ ਲਿਮਿਟ ਆ ਇਸ ਨੂੰ ਵਧਾ ਕੇ $5 ਲੱਖ ਕਰ ਦਿੱਤਾ ਜਾਣਾ ਚਾਹੀਦਾ ਹੈ। ਟੈਡ ਜੈਂਕਨਸ ਇੱਕ CEO ਹੈਗੇ ਆ ਆਕਸੀਜਨ ਫਾਈਨੈਂਸ਼ੀਅਲ ਦੇ, ਕਹਿੰਦੇ ਮਿਨੀਮਮ ਆਪਾਂ ਇਹ ਸੋਚ ਰਹੇ ਹਾਂ ਵੀ 500,000 ਦੀ ਲਿਮਿਟ ਬੈਂਕ ਦੇ ਵਿੱਚ ਤੁਹਾਡਾ ਸੇਫ ਮਨੀ ਉਹਦੀ ਹੋਣੀ ਚਾਹੀਦੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਰੂਸੀ ਆਰਮੀ ਦੇ ਨਾਲ, ਰੂਸੀ ਫੌਜ ਦੇ ਨਾਲ ਜਾ ਜੁੜਦੀ ਹੈ ਤੇ ਇਸ ਵੇਲੇ ਮੀਡੀਆ ਅਦਾਰਿਆਂ ਦੇ ਵਿੱਚ ਚਰਚਾ ਇਹ ਹੈ ਕਿ ਰੂਸ ਦੀ ਜਿਹੜੀ ਪ੍ਰਾਈਵੇਟ ਜਿਹੜੀ ਆਰਮੀ ਹੈ ਉਹ ਰੂਸ ਦੇ ਰਾਸ਼ਟਰਪਤੀ ਜਿਹੜਾ ਵਲਾਦੀਮੀਰ ਪੁਤਿਨ ਨੇ ਉਹਨਾਂ ਦੇ ਕਹਿਣੇ ਦੇ ਵਿੱਚ ਨਹੀਂ ਹੈ। ਰੂਸ ਦੇ ਜਿਹੜਾ ਰੱਖਿਆ ਮਹਿਕਮਾ ਉਹਨੇ ਇੱਕ ਹੁਕਮ ਜਾਰੀ ਕੀਤਾ, ਇਹਦੇ ਤਹਿਤ ਹੁਕਮ ਦੇ ਤਹਿਤ ਯੂਕਰੇਨ ਦੇ ਖਿਲਾਫ ਲੜ ਰਹੇ ਜਿੰਨੇ ਵੀ ਰੂਸੀ ਵਲੰਟੀਅਰਸ ਨੇ ਉਹਨਾਂ ਦੀਆਂ ਟੁਕੜੀਆਂ ਨੂੰ ਰੂਸ ਦੀ ਆਰਮੀ ਦੇ ਵਿੱਚ ਹੁਣ ਸ਼ਾਮਲ ਹੋਣਾ ਪਊਗਾ। ਇਹਦੇ ਲਈ ਸਾਰੀਆਂ ਪ੍ਰਾਈਵੇਟ ਮਿਲਟਰੀਆਂ ਦੇ ਨਾਲ ਮਿਲਟਰੀਜ਼ ਜਿੰਨੀਆਂ ਵੀ ਆਪਰੇਸ਼ਨਲਸ ਨੇ, ਜਿੰਨੀਆਂ ਵੀ ਉੱਥੇ ਜਥੇਬੰਦੀਆਂ ਨੇ, ਉਹਨਾਂ ਦੇ ਨਾਲ ਇੱਕ ਕੰਟਰੈਕਟ ਸਾਈਨ ਕਰਵਾਇਆ ਜਾਊਗਾ। ਹਾਲਾਂਕਿ ਰੂਸ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਈਵੇਟ ਮਿਲਟਰੀ ਹੈ ਉਹ ਵੈਗਨਰ ਹੈ ਤੇ ਉਹਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੈਗਨਰ ਦੇ ਜਿਹੜੇ ਮਾਲਕ ਨੇ ਯੇਵਗੇਨੀ ਪ੍ਰਿਗੋਜਿਨ, ਉਹਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਰੱਖਿਆ ਮਹਿਕਮੇ ਦੇ ਨਾਲ ਕੋਈ ਵੀ ਸਮਝੌਤਾ ਜਿਹੜਾ ਉਹ ਨਹੀਂ ਕਰਾਂਗੇ। ਉਹਨਾਂ ਨੇ ਜਿਹੜਾ ਇਹ ਜਿਨ੍ਹਾਂ ਦਾ ਨਾਮ ਆਪਾਂ ਲਿਆ ਯੇਵਗੇਨੀ ਪ੍ਰਿਗੋਜਿਨ, ਜਿਹੜੇ ਕਿ ਵੈਗਨਰ ਮਾਲਕ ਨੇ, ਵੈਗਨਰ ਦੇ ਰੂਸ ਦੀ ਪ੍ਰਾਈਵੇਟ ਮਿਲਟਰੀ ਦੇ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਆਰਮੀ ਨੂੰ ਠੀਕ ਢੰਗ ਦੇ ਨਾਲ ਮੈਨੇਜ ਨਹੀਂ ਕਰ ਰਹੇ। ਜਦੋਂ ਉਹਨਾਂ ਨੂੰ ਪੁੱਛਿਆ ਕਿ ਕੌਣ ਨਹੀਂ ਕਰ ਰਿਹਾ ਮੈਨੇਜ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਾਂ ਰੂਸ ਦੇ ਰੱਖਿਆ ਮਹਿਕਮਾ, ਉਹ ਕਹਿੰਦੇ ਕਿ ਡਿਫੈਂਸ ਮਿਨਿਸਟਰ ਹੈ ਸਰਗੇਈ ਸ਼ੋਗਿਊ, ਤਾਂ ਉਹ ਠੀਕ ਢੰਗ ਦੇ ਨਾਲ ਮੈਨੇਜ ਨਹੀਂ ਕਰ ਪਾ ਰਿਹਾ। ਯਵਗੇਨੀ ਨੇ ਇਸ ਬਿਆਨ ਦੇ ਉੱਤੇ ਹੁਣ ਤੱਕ ਕਿਸੇ ਵੀ ਰੂਸੀ ਮੰਤਰੀ ਜਾਂ ਅਧਿਕਾਰੀ ਦਾ ਜਵਾਬ ਨਹੀਂ ਆਇਆ ਤੇ ਨਾ ਹੀ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਰੂਸ ਵੈਗਨਰ ਦੇ ਲੜਾਕੇ ਜਾਂ ਉਹਦੀ ਜਿਹੜੀ ਆਰਮੀ ਦੇ ਵਿੱਚ ਲੜ ਰਹੇ ਨੇ ਉਹਨੂੰ ਆਪਣੀ ਆਰਮੀ ਦੇ ਵਿੱਚ ਸ਼ਾਮਲ ਕਰ ਲੈਣਗੇ ਜਾਂ ਨਹੀਂ। ਇਹ ਵੈਗਨਰ ਦੀ ਜਿਹੜੀ ਆਰਮੀ ਹੈ ਇਹ ਉਹੀ ਹੈ ਜਿਨ੍ਹਾਂ ਦੇ ਉੱਤੇ ਯੂਕਰੇਨ ਦੇ ਕਈ ਇਲਾਕਿਆਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਰਨ ਦੇ ਦੋਸ਼ ਲੱਗੇ ਨੇ। ਤੁਸੀਂ ਦੇਖਿਆ ਹੋਣਾ ਜਦੋਂ ਰੂਸ ਤੇ ਯੂਕਰੇਨ ਦਾ ਯੁੱਧ ਜਿਹੜਾ ਉਹ ਸ਼ੁਰੂਆਤੀ ਦੌਰ ਦੇ ਵਿੱਚ ਸੀਗਾ ਤਾਂ ਉਦੋਂ 2-3 ਸ਼ਹਿਰਾਂ ਦੇ ਵਿੱਚ ਬੜੀ ਭਿਆਨਕ ਗੋਲੀਬਾਰੀ ਹੋਈ ਸੀ ਤੇ ਇਸ ਗੋਲੀਬਾਰੀ ਦੇ ਵਿੱਚ, ਇਸ ਗੋਲੀਬਾਰੀ ਤੋਂ ਬਾਅਦ ਜਿਹੜੀਆਂ ਡੈੱਡ ਬੋਡੀਜ਼ ਸੀ ਉਹਨਾਂ ਦਾ ਨਿਰਾਦਰ ਕਰਨ, ਉਹਨਾਂ ਦੀ ਬੇਇੱਜ਼ਤੀ ਕਰਨ, ਉਹਨਾਂ ਦੀ ਬੇਪਤੀ ਕਰਨ ਦੇ ਦੋਸ਼ ਰੂਸੀ ਆਰਮੀ ਤੇ ਲੱਗੇ ਸਨ। ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਪ੍ਰਾਈਵੇਟ ਜਿਹੜੇ ਜਿੰਨੇ ਵੀ ਉੱਥੇ ਜਵਾਨ ਲੜ ਰਹੇ ਨੇ, ਵੱਖ-ਵੱਖ, ਚਾਹੇ ਉਹ ਕਿਸੇ ਜਥੇਬੰਦੀ ਦੇ ਤਹਿਤ ਲੜ ਰਹੇ ਨੇ, ਚਾਹੇ ਉਹ ਕਿਸੇ ਪ੍ਰਾਈਵੇਟ ਮਿਲਟਰੀ ਆਰਗੇਨਾਈਜੇਸ਼ਨ ਦਾ ਹਿੱਸਾ ਨੇ, ਤਾਂ ਉਹਨਾਂ ਨੂੰ ਹੁਣ ਰੂਸ ਦੀ ਆਰਮੀ ਦਾ ਹਿੱਸਾ ਬਣਾਉਣਾ ਰੂਸ ਦੀ ਮਜਬੂਰੀ ਬਣ ਚੁੱਕਿਆ। ਹੁਣ ਚਰਚਾ ਇਹ ਚੱਲ ਪਈ ਹੈ, ਅਲ ਜਜ਼ੀਰਾ ਨੇ ਰਿਪੋਰਟ ਕੀਤਾ ਹੈ ਕਿ ਪ੍ਰਾਈਵੇਟ ਜਿੰਨੇ ਵੀ ਲੜਾਕੇ ਨੇ, ਜਿੰਨੇ ਵੀ ਆਰਮੀਜ਼ ਨੇ ਉੱਥੇ, ਉਹਨਾਂ ਨੂੰ ਨਾਲ ਰੱਖਣਾ ਰੂਸ ਦੀ ਮਜਬੂਰੀ ਬਣ ਗਿਆ। ਇਹਦੀ ਵਜ੍ਹਾ ਰੂਸ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਵਿੱਚ ਕੀਤਾ ਜਾ ਰਿਹਾ ਯੂਕਰੇਨ ਦਾ ਵੱਡਾ ਹਮਲਾ ਮੰਨਿਆ ਜਾ ਰਿਹਾ। ਯੂਕਰੇਨ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਹੁਣ ਰੂਸ ਦੀ ਆਰਮੀ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਫੌਜੀ ਆ ਉਹਨਾਂ ਦੀ ਜ਼ਰੂਰਤ ਹੈ। BBC ਨੇ ਵੀ ਰਿਪੋਰਟ ਕੀਤਾ ਹੈ ਕਿ ਯੂਕਰੇਨ ਨੇ ਡੋਨੇਸਟਿਕ ਇਲਾਕਿਆਂ ਦੇ ਵਿੱਚ ਰੂਸ ਦੇ ਕਬਜ਼ੇ ਵਾਲੇ 3 ਪਿੰਡਾਂ ਨੂੰ ਛੁਡਾ ਲਿਆ। ਜ਼ੈਲੈਂਸਕੀ ਨੇ ਵੀ ਇਹ ਗੱਲ ਦਾ ਦਾਅਵਾ ਕੀਤਾ ਸੀਗਾ ਕਿ ਰੂਸ ਦੇ ਖਿਲਾਫ ਉਹਨਾਂ ਦਾ ਕਾਊਂਟਰ ਅਫੈਂਸਿਵ ਯਾਨੀ ਕਿ ਪਲਟਵਾਰ ਦੇ ਤੌਰ ਤੇ ਕੀਤਾ ਜਾਣ ਵਾਲਾ ਹਮਲਾ ਹੁਣ ਸ਼ੁਰੂ ਹੋ ਚੁੱਕਿਆ ਹੈ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ, ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਹਮਲਿਆਂ ਦੀ ਗਿਣਤੀ ਹੋਰ ਤੇਜ਼ ਕਰਾਂਗੇ ਤੇ ਇਹਦੇ ਵਿਚਾਲੇ ਰੂਸ ਨੇ ਦਾਅਵਾ ਕੀਤਾ ਕਿ ਉਸਨੇ ਜਰਮਨੀ ਦੇ 7 ਲੈਪਰ ਟੈਂਕਸ ਤੇ ਅਮਰੀਕਾ ਦੇ 5 ਬ੍ਰੈਡਲੀ ਵਹੀਕਲ ਜਿਹੜੇ ਆ ਉਹ ਯੂਕਰੇਨ ਕੋਲ ਜਿਹੜੇ ਸੀਗੇ ਉਹ ਤਬਾਹ ਕਰ ਦਿੱਤੇ ਆ। ਪਰ ਦੂਜੇ ਪਾਸੇ ਜ਼ੈਲੈਂਸਕੀ ਕਹਿ ਰਹੇ ਆ ਕਿ ਅਸੀਂ 3 ਪਿੰਡਾਂ ਦਾ ਜਿਹੜਾ ਕਬਜ਼ਾ ਹੈ ਉਹ ਲੈ ਲਿਆ। BBC ਨੇ ਵੀ ਇਸ ਗੱਲ ਨੂੰ ਰਿਪੋਰਟ ਕੀਤਾ ਹੈ ਕਿ ਰੂਸ ਨੇ ਜਿਹੜੇ ਡੋਨੇਸਟਿਕ ਇਲਾਕੇ ਦੇ ਵਿੱਚ ਕਬਜ਼ਾ ਕੀਤਾ ਸੀਗਾ, ਉਸ ਕਬਜ਼ੇ ਦੇ ਵਿੱਚ 3 ਇਲਾਕੇ ਹੁਣ ਯੂਕਰੇਨ ਨੇ ਵਾਪਸ ਲੈ ਲਏ ਆ। ਸੋ ਹੁਣ ਦੋ ਧਿਰੀ ਚਰਚਾ ਜਿਹੜੀ ਆ ਉਹ ਛਿੜ ਚੁੱਕੀ ਹੈ। ਇੱਕ ਪਾਸੇ ਜਿਹੜੇ ਪ੍ਰਾਈਵੇਟ ਲੜਾਕੇ ਨੇ ਜਿਨ੍ਹਾਂ ਨੇ ਹੁਣ ਤੱਕ ਰੂਸ ਦੀ ਮਦਦ ਕੀਤੀ, ਉਹਨਾਂ ਦੇ ਵਿੱਚੋਂ ਕਈ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਰੱਖਿਆ ਮਹਿਕਮੇ ਦੇ ਨਾਲ ਰੂਸੀ ਆਰਮੀ ਨੂੰ ਜੁਆਇਨ ਕਰਨ ਤੋਂ ਨਾ ਕਰ ਦਿੱਤੀ ਹੈ ਤੇ ਦੂਜੇ ਪਾਸੇ ਇਹ ਦਾਅਵਾ ਕੀਤਾ ਜਾ ਰਿਹਾ ਅਲ ਜਜ਼ੀਰਾ ਤੇ BBC ਦੇ ਵਿੱਚ ਕਿ ਯੂਕਰੇਨ ਹੁਣ ਪਲਟਵਾਰ ਕਰਕੇ ਕਾਫੀ ਪ੍ਰਭਾਵੀ ਪਲਟਵਾਰ ਹੈ ਜਿਹੜਾ ਉਹ ਕਰ ਰਿਹਾ, ਖਾਸ ਕਰਕੇ ਡੋਨੇਸਟਿਕ ਦੇ ਇਲਾਕਿਆਂ ਦੇ ਵਿੱਚ। ਜੀ, ਅਗਲੀ ਖਬਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਆ। ਕੱਲ ਨੂੰ ਉਹਨਾਂ ਦੀ ਅਰੇਂਜਮੈਂਟ ਹੋਣੀ ਆ ਜਿੱਥੇ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਸੀ ਤੇ ਉਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਪਿਛਲੇ ਸ਼ੁੱਕਰਵਾਰ ਆਪਣੇ ਜੋ ਲਾਇਰਸ ਆ ਉਹਨਾਂ ਦੇ ਨਾਲ ਮਿਲੇ ਹੈਗੇ ਆ। ਪੂਰੀ ਉਹਨਾਂ ਨੇ ਲੀਗਲ ਟੀਮ ਕ੍ਰੀਏਟ ਕੀਤੀ ਹੈਗੀ, ਅਸੈਂਬਲ ਕੀਤੀ ਆ
ਜੋ ਇਸ ਕੇਸ ਨੂੰ ਫਾਈਟ ਕਰੂਗੀ। ਸੋ ਉਹਨਾਂ ਦੀ ਜੋ ਅਰੇਂਜਮੈਂਟ ਆ ਉਹ ਮੰਗਲਵਾਰ ਨੂੰ ਮਿਆਮੀ ਦੇ ਵਿੱਚ ਹੋਣੀ ਹੈਗੀ ਆ, ਤੇ ਵੈਡਮਿਨਿਸਟਰ ਤੋਂ ਉਹ ਫਲੋਰੀਡਾ ਨੂੰ ਚਲੇ ਗਏ ਆ, ਤੇ ਉੱਥੇ ਉਹਨਾਂ ਨੇ ਸਾਰੀ ਆਪਣੀ ਜੋ ਟੀਮ ਆ ਉਸ ਨੂੰ ਮਿਲੇ ਹੈਗੇ ਆ, ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਵੀ ਕਿਸ ਤਰ੍ਹਾਂ ਇਹ ਕੇਸ ਫਾਈਟ ਕਰ ਸਕਦੇ ਹੈਗੇ ਆ। ਟੌਡ ਬਲੈਂਚੀ, ਕ੍ਰਿਸ ਕਿਸੇ ਉਹਨਾਂ ਨੇ ਆਪਣੇ ਨਾਲ ਲਾਇਆ ਹੋਇਆ ਹੈਗਾ। ਤੇ ਇਸੇ ਤਰ੍ਹਾਂ ਇੱਕ ਹੋਰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਵਿਵੇਕ ਰਾਮਾ ਸਵਾਮੀ, ਭਾਰਤੀ ਮੂਲ ਦੇ ਆ। ਪੋਲ ਦੇ ਵਿੱਚ ਤਾਂ ਕਿਤੇ ਉਹਨਾਂ ਦਾ ਨਾਂ ਨਹੀਂ ਆਉਂਦਾ ਹੈਗਾ। ਉਹਨਾਂ ਨੇ ਪਿਛਲੇ ਦਿਨਾਂ 'ਚ ਅਨਾਊਂਸ ਕੀਤਾ ਸੀ ਵੀ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਸੀ ਉਹਨਾਂ ਨੇ ਅਨਾਊਂਸ ਕੀਤੀ ਸੀ ਵੀ ਉਹ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ। ਤੇ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੀਡੀਆ ਕੀ ਗੱਲਬਾਤ ਕਰਦਾ ਉਹਦੇ ਉੱਤੇ ਆਪਾਂ ਜ਼ਰੂਰ ਦੇਖਾਂਗੇ ਵੀ ਕੀ ਜੋ ਆ ਇਹ ਕੇਸ ਚੱਲ ਰਿਹਾ ਹੈਗਾ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੋ ਉਹਨਾਂ ਦੀ ਆਪਣੀ ਕੈਂਪੇਨ ਹੈਗੀ ਆ, ਉਹਨਾਂ ਨੇ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਵਾਈਟ ਹਾਊਸ ਦੇ ਕੋਲੋਂ ਪੂਰੀ ਇਨਫੋਰਮੇਸ਼ਨ ਮੰਗੀ ਹੈਗੀ ਆ ਵੀ ਕੀ ਇਸ ਕੇਸ ਦੇ ਵਿੱਚ ਹੈਗਾ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਤਾਈਵਾਨ ਤੇ ਚੀਨ ਦੇ ਵਿਚਾਲੇ ਜੋ ਇਸ ਵੇਲੇ ਤਣਾਅ ਚੱਲ ਰਿਹਾ। ਇਸੇ ਦਰਮਿਆਨ ਪਹਿਲੀ ਵਾਰ ਤਾਈਵਾਨ ਨੇ ਹੁਣ ਪਲਟਵਾਰ ਕੀਤਾ। 10 ਚੀਨੀ ਫਾਈਟਰ ਜਦੋਂ ਤਾਈਵਾਨ ਦੇ 에ਅਰ ਸਪੇਸ ਦੇ ਵਿੱਚ ਵੜੇ ਸਨ ਤਾਂ ਤਾਈਵਾਨ ਦੀ 에ਅਰ ਫੋਰਸ ਨੇ ਵੀ ਇਹਨਾਂ ਦਾ ਪਿੱਛਾ ਕੀਤਾ ਤੇ ਇਹ ਵਾਪਸ ਪਰਤੇ ਸਨ। ਹੁਣ ਦੱਸਿਆ ਜਾ ਰਿਹਾ ਹੈ ਕਿ ਤਾਈਵਾਨ ਦੀ 에ਅਰ ਫੋਰਸ ਨੂੰ ਪਹਿਲਾਂ ਹੀ ਅਲਰਟ ਮਿਲਿਆ ਸੀਗਾ ਤੇ ਉਹਦੇ ਫਾਈਟਰ ਜੈਟਸ ਨੇ ਕਾਊਂਟਰ ਪਲਾਨ ਦੇ ਤਹਿਤ ਉਡਾਨ ਭਰੀ। ਦੋਨਾਂ 에ਅਰ ਫੋਰਸ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਟਕਰਾਅ ਜਿਹੜਾ ਉਹ ਨਹੀਂ ਹੋਇਆ। ਚੀਨ ਦੇ ਫਾਈਟਰ ਜੈਟ ਕੁਝ ਦੇਰ ਬਾਅਦ ਵਾਪਸ ਪਰਤੇ। ਤਾਈਵਾਨ ਦੀ ਜਿਹੜੀ ਡਿਫੈਂਸ ਮਿਨਿਸਟਰੀ ਹੈ ਉਹਨਾਂ ਨੇ ਇਸ ਖਬਰ ਦੀ ਪੁਸ਼ਟੀ ਵੀ ਕੀਤੀ ਹੈ। ਜਾਪਾਨ ਟਾਈਮਸ ਦੇ ਮੁਤਾਬਕ ਤਾਈਵਾਨ ਦੀ ਸਮੁੰਦਰੀ ਸੀਮਾ ਦੇ ਸਰਹੱਦੀ ਇਲਾਕਾ ਜਿਹੜਾ ਉਹਦੇ ਇਲਾਵਾ 에ਅਰ ਸਪੇਸ ਦੇ ਵਿੱਚ ਵੀ ਚੀਨ ਦੀਆਂ ਹਰਕਤਾਂ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਲੰਘੇ ਦਿਨੀ ਕੁੱਲ 24 ਚੀਨੀ ਫਾਈਟਰ ਜੈਟ ਜਿਹੜੇ ਉਹ ਤਾਈਵਾਨ ਦੀ ਤਰਫ ਉਡਾਨ ਉਹਨਾਂ ਨੇ ਭਰੀ ਸੀਗੀ, ਪਰ ਇਹਦੇ ਵਿੱਚੋਂ 10 ਜਿਹੜੇ ਆ ਉਹ ਤਾਈਵਾਨ ਦੇ 에ਅਰ ਸਪੇਸ ਦੇ ਵਿੱਚ ਪਹੁੰਚ ਗਏ ਸਨ। ਜਦੋਂ ਤਾਈਵਾਨ ਨੂੰ ਇਹਦਾ ਪਤਾ ਲੱਗਾ ਤਾਂ ਉਹਨਾਂ ਦੇ ਫਾਈਟਰ ਜੈਟ ਜਿਹੜੇ ਨੇ ਉਹ ਤਿਆਰ ਸੀਗੇ ਤੇ ਕੁਝ ਹੀ ਮਿੰਟਾਂ ਬਾਅਦ ਚੀਨ ਦੇ ਇਹਨਾਂ ਫਾਈਟਰ ਜੈਟਸ ਦਾ ਉਹਨਾਂ ਨੇ ਪਿੱਛਾ ਕੀਤਾ ਤੇ ਇਹ ਜਿਹੜੇ ਜਿੰਨੇ ਵੀ 에ਅਰਕ੍ਰਾਫਟ ਸੀਗੇ ਉਹ ਵਾਪਸ ਪਰਤੇ। ਇੱਕ ਰਿਪੋਰਟ ਦੇ ਮੁਤਾਬਕ 3 ਸਾਲਾਂ ਦੇ ਵਿੱਚ ਤਾਈਵਾਨ ਨੇ ਪਹਿਲੀ ਵਾਰ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਹੈ। ਇਸੇ ਦੌਰਾਨ ਚੀਨ ਦੀ 에ਅਰ ਫੋਰਸ ਜਿਹੜੀ ਹੈ ਤੇ ਨੇਵੀ ਹੈ ਲਗਾਤਾਰ ਉਹ ਵੀ ਤਾਈਵਾਨ ਦੀ ਜਿਹੜੀ ਸਰਹੱਦ ਹੈ ਉਹਦੇ 'ਚ ਘੁਸਪੈਠ ਕਰਦੀ ਰਹੀ ਹੈ। ਹਾਲਾਂਕਿ ਤਾਈਵਾਨ ਨੇ ਹਾਲੇ ਤੱਕ ਇਹ ਸਾਫ਼ ਨਹੀਂ ਕੀਤਾ ਕਿ ਉਹਨੇ ਅਸਲ ਦੇ ਵਿੱਚ ਕਿੰਨੇ ਫਾਈਟਰ ਜੈਟ ਜਿਹੜੇ ਆ ਉਹ ਚੀਨੀ ਜਹਾਜ਼ਾਂ ਦੇ ਪਿੱਛੇ ਭੇਜੇ ਸਨ। ਚੀਨ ਵਾਲੇ ਪਾਸਿਓਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਇੱਕ 14 ਸਾਲਾਂ ਦਾ ਸੌਫਟਵੇਅਰ ਇੰਜੀਨੀਅਰ ਗ੍ਰੈਜੂਏਟ ਹੋਇਆ ਹੈ, ਕੈਰਨ ਕੁਰਾਜ਼ੀ ਨਾਮ ਦਾ ਇਹ 14 ਸਾਲਾਂ ਦਾ ਨੌਜਵਾਨ। ਇਸ ਨੂੰ ਇਲੋਨ ਮਸਕ ਦੀ ਜੋ ਕੰਪਨੀ ਹੈਗੀ ਸਪੇਸ ਐਕਸ ਉਸਨੇ ਹਾਇਰ ਕਰ ਲਿਆ। ਕਹਿੰਦੇ ਵੀ ਇਹ ਸੈਟੇਲਾਈਟਸ ਦੇ ਉੱਤੇ ਹੁਣ ਵਰਕਆਊਟ ਕਰੂਗਾ, ਈਵਨ ਦੋ ਉਹ 14 ਸਾਲਾਂ ਦਾ ਹਜੇ ਤੱਕ ਕਾਰ ਦਾ ਲਾਇਸੈਂਸ ਨਹੀਂ ਲੈ ਸਕਦਾ ਲੀਗਲੀ। ਸੈਨ ਫਰਾਂਸਿਸਕੋ ਬੇਸਡ ਕੁਆਜ਼ੀ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ ਉੱਥੇ ਦਾ ਜੋ ਸਕੂਲ ਆਫ ਇੰਜੀਨੀਅਰਿੰਗ ਆ ਉੱਥੋਂ ਗ੍ਰੈਜੂਏਟ ਹੋਇਆ। ਲਿੰਕਡਇਨ ਦੇ ਪ੍ਰੋਫਾਈਲ ਦੇ ਉੱਤੇ ਜੇ ਦੇਖਿਆ ਜਾਵੇ ਤੇ ਨੈਕਸਟ ਇਸ ਗ੍ਰੈਜੂਏਸ਼ਨ ਤੋਂ ਬਾਅਦ ਉਹ ਸਪੇਸ ਐਕਸ ਦੇ ਉੱਤੇ ਜੋ ਕੰਪਨੀ ਆ ਐਜ਼ ਏ ਇੰਜੀਨੀਅਰ, ਸੌਫਟਵੇਅਰ ਇੰਜੀਨੀਅਰ ਔਨ ਸਟਾਰਲਿੰਕ ਇੰਜੀਨੀਅਰਿੰਗ ਟੀਮ ਦੇ ਉੱਤੇ ਕੰਮ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਉਹਦੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦਾ 1 ਸਾਲ ਤੋਂ ਵੱਧ ਦਾ ਤਜਰਬਾ ਹੈਗਾ। ਤੇ ਉਸਨੇ ਕਈ ਫੋਰਚੂਨ ਟੈਕਨੋਲੋਜੀ ਕੰਪਨੀਜ਼ ਦੇ ਉੱਤੇ ਕੰਮ ਵੀ ਕੀਤਾ ਹੈ ਐਜ਼ ਏ ਇੰਟਰਨਸ਼ਿਪ। ਸੋ ਜਦੋਂ 9 ਸਾਲਾਂ ਦਾ ਸੀ ਕੁਆਜ਼ੀ, ਉਹ ਲਾਸ ਪੋਸਿਟਸ ਕਮਿਊਨਿਟੀ ਕਾਲਜ ਦੇ ਵਿੱਚ ਐਨਰੋਲ ਕੀਤਾ ਸੀ। ਉੱਥੋਂ ਉਸਨੇ ਐਸੋਸੀਏਟ ਡਿਗਰੀ ਲਈ ਸੀ ਮੈਥਮੈਟਿਕਸ ਦੇ ਵਿੱਚ, ਤੇ ਉਸ ਤੋਂ ਬਾਅਦ ਉਹ ਸੈਂਟਾ ਕਲਾਰਾ ਯੂਨੀਵਰਸਿਟੀ ਦੇ ਵਿੱਚ ਟ੍ਰਾਂਸਫਰ ਹੋ ਗਿਆ, ਜਿੱਥੋਂ ਉਸਨੇ ਇਸੇ ਸਾਲ ਜੋ ਹੁਣੇ ਪਿਛਲੇ ਦਿਨਾਂ ਦੇ ਵਿੱਚ ਸੌਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਲਈ ਹੈਗੀ ਆ। ਉੱਥੇ ਉਹ ਕਾਲਜ ਦੇ ਵਿੱਚ ਸਟੈਮ ਦਾ ਟਿਊਟਰ ਵੀ ਸੀਗਾ।
ਤੇ ਇਹ ਬੜੀ ਹੈਰਾਨੀ ਦੀ ਗੱਲ ਆ ਕਿ 14 ਸਾਲਾਂ ਦਾ ਨੌਜਵਾਨ ਸੌਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਸਿੱਧਾ ਹੀ SpaceX ਕੰਪਨੀ ਆ ਉੱਥੇ ਜੌਬ ਕਰਨ ਲੱਗ ਪਿਆ ਹੈਗਾ। ਜੀ। ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਹਦੇ ਵਿੱਚ 3 ਜਣਿਆਂ ਦੀ ਮੌਤ ਹੋਈ ਹੈ ਤੇ 7 ਤੋਂ ਵੱਧ ਲੋਕ ਜ਼ਖਮੀ ਦੱਸੇ ਗਏ ਨੇ। ਇਹ ਘਟਨਾ ਅਮਰੀਕਾ ਦੇ ਮੈਰੀਲੈਂਡ ਦੇ ਐਨਾਪੋਲਿਸ ਇਲਾਕੇ ਦੀ ਦੱਸੀ ਗਈ ਹੈ। ਗੋਲੀਬਾਰੀ ਇੱਕ ਘਰ ਦੇ ਵਿੱਚ ਹੋਈ ਹੈ। ਹੁਣ ਤੱਕ ਇਹ ਗੋਲੀਆਂ ਕਿਉਂ ਚੱਲੀਆਂ ਨੇ, ਇਹਦੇ ਬਾਰੇ ਪਤਾ ਨਹੀਂ ਲੱਗਿਆ। ਜਿਹੜੇ ਐਨਾਪੋਲਿਸ ਇਲਾਕੇ ਦੇ ਵਿੱਚ ਗੋਲੀਆਂ ਚੱਲੀਆਂ ਨੇ, ਉਹ ਅਮਰੀਕੀ ਸੰਸਦ ਤੋਂ ਮਹਿਜ਼ 30 ਮੀਲ ਦੀ ਦੂਰੀ ਤੇ ਦੱਸਿਆ ਗਿਆ। ਮੀਡੀਆ ਰਿਪੋਰਟਾਂ ਇਸ ਗੱਲ ਦਾ ਦਾਅਵਾ ਕਰ ਰਹੀਆਂ ਨੇ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਐਜਵੁੱਡ ਰੋਡ ਤੇ ਪੰਡਿੰਗਟਨ ਪੈਲੇਸ ਤੇ 1000 ਬਲਾਕ ਦੀ ਦੱਸੀ ਗਈ ਹੈ। ਪੁਲਿਸ ਨੇ ਇਸੇ ਸਬੰਧ ਦੇ ਵਿੱਚ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੀਆਂ ਕਈ ਗੱਡੀਆਂ ਤੇ ਐਂਬੂਲੈਂਸ ਦੇਖੀਆਂ ਗਈਆਂ ਸੀ ਤੇ ਮਾਸ ਸ਼ੂਟਿੰਗ ਦਾ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ ਮੈਰੀਲੈਂਡ ਦੇ ਵਿੱਚ। ਇਹ ਤੋਂ ਪਹਿਲਾਂ ਸਾਲ 2018 ਦੇ ਵਿੱਚ ਵੀ ਮੈਰੀਲੈਂਡ ਦੇ ਇਸੇ ਐਨਾਪੋਲਿਸ ਇਲਾਕੇ ਦੇ ਵਿੱਚ ਜਿਹੜੀ ਹੈ ਗੋਲੀਆਂ ਚੱਲੀਆਂ ਸਨ। ਇਹਦੇ ਵਿੱਚ 5 ਜਣਿਆਂ ਦੀ ਮੌਤ ਹੋਈ ਸੀ ਤੇ ਇਹ ਗੋਲੀਆਂ ਇੱਕ ਮੀਡੀਆ ਹਾਊਸ ਦੇ ਆਫਿਸ ਦੇ ਬਾਹਰ ਚੱਲੀਆਂ ਸਨ ਤੇ ਜਿਹੜਾ ਦੋਸ਼ੀ ਦੱਸਿਆ ਗਿਆ ਸੀਗਾ ਉਹ ਲੋਕਲ ਅਖਬਾਰਾਂ ਨੂੰ ਚਲਾਉਣ ਵਾਲਾ ਇੱਕ ਕੈਪੀਟਲ ਗੈਜਟ ਤੋਂ ਕਾਫੀ ਸਮੇਂ ਤੋਂ ਉਹਦੀ ਨਾਰਾਜ਼ਗੀ ਚੱਲ ਰਹੀ ਸੀ। ਕੈਪੀਟਲ ਗੈਜ਼ਟ ਦੇ ਵਿੱਚ ਅਕਸਰ ਲੋਕਲ ਖਬਰਾਂ ਛਪਦੀਆਂ ਨੇ। ਇਸੇ ਨਾਰਾਜ਼ਗੀ ਦੇ ਚੱਲਦਿਆਂ ਦੋਸ਼ੀ ਨੇ ਕੈਪੀਟਲ ਗੈਜ਼ਟ ਦੇ ਦਫ਼ਤਰ ਦੇ ਵਿੱਚ ਜਾ ਕੇ ਗੋਲੀਆਂ ਚਲਾ ਦਿੱਤੀਆਂ ਸਨ ਅੰਨ੍ਹੇਵਾਹ, ਜਿਹਦੇ ਵਿੱਚ 5 ਜਾਣੇ ਜਿਹੜੇ ਆ ਉਹ ਮਾਰੇ ਗਏ ਸੀ। ਹੁਣ ਇੱਕ ਵਾਰ ਫਿਰ ਦੱਸਦੇ ਚੱਲੀਏ ਕਿ ਮੈਰੀਲੈਂਡ ਦੇ ਐਨਾਪੋਲਿਸ ਇਲਾਕੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲਣ ਦੀ ਵਾਰਦਾਤ ਐਜਵੁੱਡ ਰੋਡ ਤੇ ਪੰਡਿੰਗਟਨ ਪੈਲੇਸ ਤੇ 1000 ਬਲਾਕ ਦੇ ਉੱਤੇ ਵਾਪਰੀ ਹੈ ਤੇ ਇਹਦੇ ਵਿੱਚ 3 ਜਾਣੇ ਮਾਰੇ ਗਏ ਨੇ, 7 ਜਣਿਆਂ ਤੋਂ ਵੱਧ ਜ਼ਖਮੀ ਨੇ। ਜ਼ਖਮੀਆਂ ਦੇ ਵਿੱਚ 3-4 ਜਣਿਆਂ ਦੀ ਹਾਲਤ ਜਿਹੜੀ ਆ ਉਹ ਗੰਭੀਰ ਹੈ। ਮੰਨਿਆ ਜਾ ਰਿਹਾ ਕਿ ਮੌਤਾਂ ਦਾ ਅੰਕੜਾ ਹਾਲੇ ਵੀ ਹੋਰ ਵੱਧ ਸਕਦਾ ਹੈ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ, ਜਿੱਥੇ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਜਿਹਦੇ ਨਾਲ 10 ਜਣਿਆਂ ਦੀਆਂ ਮੌਤਾਂ ਹੋ ਗਈਆਂ ਤੇ 15 ਜਣੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਜੋ ਬੱਸ ਸੀਗੀ ਇਹ ਵੈਡਿੰਗ ਬੱਸ ਸੀਗੀ। ਇਹਦੇ ਵਿੱਚ ਜੋ ਸਵਾਰੀਆਂ ਸੀਆਂ ਉਹ ਕਿਸੇ ਵਿਆਹ ਨੂੰ ਅਟੈਂਡ ਕਰਨ ਜਾ ਰਹੀਆਂ ਸੀ ਪਿਛਲੇ ਸੰਡੇ ਨੂੰ। ਹੰਟਰ ਵੈਲੀ ਦੇ ਵਿੱਚ ਇਹ ਜੋ ਐਕਸੀਡੈਂਟ ਵਾਪਰਿਆ, ਪੁਲਿਸ ਨੇ 58 ਸਾਲਾਂ ਦਾ ਜੋ ਡਰਾਈਵਰ ਆ ਉਸ ਨੂੰ 10 ਕਾਊਂਟ ਤੇ ਡੇਂਜਰਸ ਡਰਾਈਵਿੰਗ ਵਿਦ ਵਿਚ ਰਿਜ਼ਲਟਡ ਇਨ ਡੈਥ ਉਹਦੇ ਉੱਤੇ ਚਾਰਜ ਕੀਤਾ ਗਿਆ ਹੈਗਾ। ਹਜੇ ਤੱਕ ਜੋ ਲੋਕ ਮਰ ਚੁੱਕੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਨਹੀਂ ਹੋਈ ਹੈਗੀ। ਜੋ ਨਿਊਲੀ ਵੈਡ ਸੀ ਉਹ ਇਸ ਬੱਸ ਦੇ ਉੱਤੇ ਨਹੀਂ ਸੀ। ਸਟੇਟ ਆਫ ਨਿਊ ਸਾਊਥ ਵੇਲਸ ਦੇ ਵਿੱਚ ਇਹ ਐਕਸੀਡੈਂਟ ਵਾਪਰਿਆ। ਜੋ ਡਰਾਈਵਰ ਸੀਗਾ ਉਹ ਮੇਟਲੈਂਡ ਨਾਰਥ ਆਫ ਸਿਡਨੀ ਤੋਂ ਆ ਤੇ ਉਹਨੂੰ ਕਿਸੇ ਤਰ੍ਹਾਂ ਦੀ ਬੇਲ ਨਹੀਂ ਦਿੱਤੀ ਗਈ ਹੈਗੀ। ਕੋਰਟ ਦੇ ਵਿੱਚ ਉਸ ਦੀ ਜੋ ਕੈਸਨੌਕ ਦਾ ਏਰੀਆ ਆ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਪੁਲਿਸ ਕਮਿਸ਼ਨਰ ਕੈਰਨ ਵੈਬ ਨੇ ਇਹ ਕਿਹਾ ਹੈ ਵੀ ਸਟਿਲ ਇਹ ਐਕਟਿਵ ਕ੍ਰਾਈਮ ਕੇਸ ਹੈਗਾ ਤੇ ਅਸੀਂ ਇਸ ਦਾ ਫੋਰੈਂਸਿਕ ਆਫੀਸਰਸ ਦੇ ਨਾਲ ਕ੍ਰਾਈਮ ਸੀਨ ਦੇ ਉੱਤੇ ਇਨਵੈਸਟੀਗੇਟ ਕਰ ਰਹੇ ਹੈਗੇ ਆ। ਸੋ ਪੁਲਿਸ ਨੇ ਡਰਾਈਵਰ ਨੂੰ ਚਾਰਜ ਕੀਤਾ ਵੀ ਉਹਦੀ ਗਲਤੀ ਦੇ ਨਾਲ ਇਹ ਐਕਸੀਡੈਂਟ ਹੋਇਆ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਟੋਨੀ ਐਲਬਨੀਜ਼ ਨੇ ਇਹ ਕਿਹਾ ਵੀ ਬਹੁਤ ਹੀ ਜ਼ਾਲਮ ਟਾਈਪ ਦਾ ਇਹ ਐਕਸੀਡੈਂਟ ਹੋਇਆ ਹੈ, ਬਹੁਤ ਹੀ ਮਾੜੀ ਗੱਲ ਆ, ਅਨਫੇਅਰ ਆ। ਇੱਕ ਖੁਸ਼ੀ ਮਨਾਉਣ ਜਾ ਰਹੇ ਲੋਕ ਇਸ ਬੱਸ 'ਚ ਜਾ ਰਹੇ ਸੀ ਜਦੋਂ ਐਕਸੀਡੈਂਟ ਹੋ ਗਿਆ ਤੇ 10 ਜਣਿਆਂ ਦੀ ਮੌਤ ਹੋ ਗਈ ਹੈਗੀ ਆ ਤੇ ਡਰਾਈਵਰ ਜੋ ਸੀ ਉਹ ਰੈਕਲੈਸ ਡਰਾਈਵ ਕਰ ਰਿਹਾ ਸੀ। ਇਸੇ ਕਰਕੇ ਡਰਾਈਵਰ ਨੂੰ ਚਾਰਜ ਕੀਤਾ ਗਿਆ ਹੈਗਾ। ਤੇ ਪ੍ਰਵੀਨ ਜੀ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੁਝ ਹੋਰ ਖਬਰਾਂ ਸਾਂਝੀਆਂ ਕਰਾਂਗੇ, ਕਿਸ ਤਰ੍ਹਾਂ ਬਿਲੀਅਨਸ ਆਫ ਡਾਲਰ ਅਮਰੀਕਾ ਦੇ ਵਿੱਚ ਕੋਵਿਡ ਰਿਲੀਫ ਦੇ ਦੌਰਾਨ ਚੋਰੀ ਕੀਤੇ ਗਏ ਆ ਜਾਂ ਵੇਸਟ ਕੀਤੇ ਗਏ ਆ। ਪਲੱਸ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਵਿਜ਼ਿਟ ਕਰਨ ਆ ਰਹੇ ਆ, ਉਹਦੇ ਬਾਰੇ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਜੀ ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਾਣਕਾਰੀਆਂ ਖਬਰਾਂ ਦੇ ਉੱਤੇ ਸਾਂਝੀਆਂ ਕਰ ਰਹੇ ਸਨ ਹਰਜੋਤ ਸਿੰਘ ਜੀ ਖਾਲਸਾ ਜੀ, ਤੇ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਖਬਰਾਂ ਦੇ ਵੱਲ ਵਧੀਏ ਤੇ ਜਿਵੇਂ ਤੁਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਆਉਂਦੇ ਦਿਨਾਂ ਦੇ ਵਿੱਚ ਅਮਰੀਕਾ ਦੀ ਯਾਤਰਾ ਤੇ ਆਉਣਗੇ, ਤਾਂ ਹੁਣ ਉਹਨਾਂ ਨੇ ਜਿਹੜਾ ਉਸ ਜਿਹੜੀ ਫੇਰੀ ਆ ਉਹਨਾਂ ਦੀ ਅਮਰੀਕਾ ਫੇਰੀ ਆ ਉਹਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਤੇ ਤਿਆਰੀਆਂ ਦੇ ਦਰਮਿਆਨ ਇੱਕ ਖਬਰ ਬੜੀ ਹੈਰਾਨ ਕਰ ਦੇਣ ਵਾਲੀ, ਜਾਂ ਕਹਿ ਲਓ ਕਿ ਇੱਕ ਖਬਰ ਬੜੀ ਜਿਹੜੀ ਆ ਵਿਲੱਖਣ ਜੀ ਆ ਰਹੀ ਹੈ ਵੀ ਹੁਣ ਦੀਵਾਨਗੀ ਜਿਹੜੀ ਆ ਮੋਦੀ ਦੇ ਜਿੰਨੇ ਚਾਹਣ ਵਾਲੇ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਨਿਊ ਜਰਸੀ ਦੇ ਵਿੱਚ ਇੱਕ ਰੈਸਟੋਰੈਂਟ ਆ ਤੇ ਉਹਨਾਂ ਨੇ ਪਹਿਲਾਂ ਹੀ ਇੱਕ ਖਾਣੇ ਦੀ ਥਾਲੀ ਪੇਸ਼ ਕਰ ਦਿੱਤੀ ਹੈ ਤੇ ਉਹਦਾ ਨਾਮ ਜਿਹੜਾ ਰੱਖਿਆ ਉਹ ਮੋਦੀ ਥਾਲੀ ਰੱਖ ਦਿੱਤਾ। ਤੇ ਹੁਣ ਕਹਿੰਦੇ ਵੀ ਅਸੀਂ ਜੈ ਸ਼ੰਕਰ ਜਿਹੜੇ ਕਿ ਵਿਦੇਸ਼ ਮੰਤਰੀ ਨੇ ਉੱਥੋਂ ਦੇ ਭਾਰਤ ਦੇ, ਤਾਂ ਉਹਨਾਂ ਦੇ ਉੱਤੇ ਉਸ ਨਾਮ ਦੇ ਉੱਤੇ ਵੀ ਅਸੀਂ ਜਿਹੜੀ ਹੈ ਥਾਲੀ ਇੱਕ ਲਾਂਚ ਕਰਨ ਦੀ ਜੋ ਸਕੀਮ ਜਿਹੜੀ ਆ ਬਣਾ ਰਹੇ ਆ। ਤੇ ਕਈ ਇਹਨਾਂ ਦੇਸ਼ਾਂ ਦੇ ਇਸ ਦੇਸ਼ ਦੇ ਵਿੱਚ ਕਈ ਸ਼ਹਿਰਾਂ ਦਾ ਜਿਹੜਾ ਦੌਰਾ ਹੈ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਉਹ ਕਰਨਾ ਜੀ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਆ ਰਹੇ ਆ। ਜੂਨ 30 ਨੂੰ ਉਹ ਵਾਸ਼ਿੰਗਟਨ ਦੇ ਵਿੱਚ ਪਹੁੰਚਣਗੇ। ਤੇ ਇਸ ਤੋਂ ਪਹਿਲਾਂ ਇਹ ਵੀ ਦੱਸਦੇ ਜਾਈਏ ਵੀ ਇੱਕ ਯੂਨਿਟੀ ਮਾਰਚ, ਇੰਡੀਅਨ ਯੂਨਿਟੀ ਮਾਰਚ ਹੋ ਰਿਹਾ 20 ਤੋਂ ਵੱਧ ਸ਼ਹਿਰਾਂ ਦੇ ਵਿੱਚ, ਜਿਹਦੇ ਵਿੱਚ ਸਾਡੇ ਕੈਲੀਫੋਰਨੀਆ ਦੇ ਜੇ ਦੱਸਦੇ ਜਾਈਏ ਸੈਕਰਾਮੈਂਟੋ ਦੇ ਵਿੱਚ ਵੀ ਹੋਣਾ ਆ ਤੇ ਗੋਲਡਨ ਗੇਟ ਬ੍ਰਿਜ ਦੇ ਉੱਤੇ ਵੀ ਹੋਣਾ ਆ। ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ 21 ਗਨਸ ਦੀ ਜੋ ਸਲੂਟ ਆ ਉਹ ਦਿੱਤਾ ਜਾਊਗਾ। ਉਹਨਾਂ ਦਾ ਡਿਨਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ ਆ, ਸਟੇਟ ਡਿਨਰ ਹੋਊਗਾ। ਇੰਡੀਆ ਵਾਲੇ ਐਕਸਪੈਕਟ ਕਰਦੇ ਆ ਕਿ ਜੀ ਜੋ ਕੰਪਨੀ ਆ ਉਹ ਏਅਰਕ੍ਰਾਫਟਸ ਦੇ ਜੋ ਇੰਜਨਸ ਆ ਉਹ ਇੰਡੀਆ ਨੂੰ ਸਪਲਾਈ ਕਰੂਗੀ। ਹੋ ਸਕਦਾ ਉੱਥੇ ਕੰਸਟਰਕਸ਼ਨ ਵੀ ਹੋਵੇ। ਸਭ ਤੋਂ ਹੈਰਾਨੀ ਵਾਲੀ ਗੱਲ ਪ੍ਰਵੀਨ ਜੀ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਤੋਂ ਰਾਹੁਲ ਗਾਂਧੀ ਜੋ ਗਾਂਧੀ ਫੈਮਿਲੀ ਤੋਂ ਆ ਉਹ ਇੱਥੇ ਪਹੁੰਚੇ ਹੋਏ ਸੀ ਤੇ ਉਹਦੇ ਸਵਾਗਤ ਦੇ ਲਈ ਪੰਜਾਬੀ ਵੀ ਬੜੇ ਗਿਣਤੀ ਸੀ। ਐਕਚੁਅਲੀ ਇਨਫੈਕਟ ਕਈ ਆਰਗੇਨਾਈਜ਼ਰ ਵੀ ਪੰਜਾਬੀ ਸੀਗੇ, ਕੁਝ ਕੁ ਪ੍ਰੋਟੈਸਟ ਕਰਨ ਵਾਲੇ ਵੀ ਸੀ। ਤੇ ਪਰ ਹਾਲਾਂਕਿ ਉਹ ਇਕੱਠੇ ਹੀ ਆ। ਜਿਹੜਾ ਸੈਨੇਟ ਬਿੱਲ 403 ਸਿਵਲ ਰਾਈਟਸ ਵਾਲਾ ਲੈ ਕੇ ਆ, ਉਹਦੇ ਵਿੱਚ ਬਹੁਤ ਸਾਰੀ ਜੋ ਗਲਤ ਇਨਫੋਰਮੇਸ਼ਨ ਵੀ ਜਾਂਦੀ ਆ। ਤੇ ਉਹ ਦੇਖੋ ਵੀ ਇੱਕ ਕੁਛ ਅੰਦਰ ਬੈਠੇ ਸੀ, ਕੁਛ ਬਾਹਰ ਪ੍ਰੋਟੈਸਟ ਕਰ ਰਹੇ ਸੀ। ਪਰ ਅਲਟੀਮੇਟਲੀ ਇੰਡੀਆ ਦਾ ਮੀਡੀਆ ਕਾਫੀ ਸਿੱਖਾਂ ਨੂੰ ਬਦਨਾਮ ਕਰਦਾ ਵੀ ਦੇਖੋ ਜੀ ਸਿੱਖ ਉੱਤੇ ਖਾਲਸਾ ਦਾ ਰੌਲਾ ਪਾਉਂਦੇ, ਆਹ ਕਰਦੇ ਉਹ ਕਰਦੇ। ਹੁਣ ਕੀ ਹੋਣਾ, ਹੈਰਾਨੀ ਦੀ ਗੱਲ ਇਹ ਆ ਵੀ ਉਹ ਜੋ ਅੰਦਰ ਬੈਠੇ ਸੀ ਰਾਹੁਲ ਗਾਂਧੀ ਦੇ ਸਵਾਗਤ ਲਈ ਤੇ ਬਾਹਰ ਜੋ ਪ੍ਰੋਟੈਸਟ ਕਰਦੇ ਸੀ ਉਹ ਇਕੱਠੇ ਹੋ ਕੇ ਹੁਣ ਮੋਦੀ ਦੇ ਉਲਟ ਪ੍ਰੋਟੈਸਟ ਕਰਨਗੇ। ਜੀ ਜੀ। ਸੋ ਜਰੂਰ ਆਪਾਂ ਤੁਹਾਡੇ ਨਾਲ ਡਿਟੇਲਸ ਦੱਸਾਂਗੇ। ਅਲਟੀਮੇਟਲੀ ਕੀ ਹੋਣਾ ਵੀ ਸਿੱਖਾਂ ਦੀ ਬਦਨਾਮੀ ਹੋਣੀ ਆ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਆਰਗੇਨਾਈਜ਼ਰਸ ਆ ਮੋਦੀ ਨੂੰ, ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਥੇ ਲਿਆਉਣ ਵਾਲੇ ਮੇਨ ਉਹ ਪੰਜਾਬੀ ਆ ਜੀ। ਤੇ ਉਸ ਤੋਂ ਬਿਨਾਂ ਫਿਰ ਪ੍ਰੋਟੈਸਟ ਕਰਨ ਵਾਲੇ ਵੀ ਹੋਣੇ ਆਪਣੇ ਨੈਚੁਰਲੀ, ਠੀਕ ਹੈ ਕਿ ਨਹੀਂ। ਬਦਨਾਮੀ ਫਿਰ ਸਿੱਖਾਂ ਦੀ ਹੋਣੀ ਆ ਉੱਥੇ ਪੂਰੇ ਮੀਡੀਆ ਦੇ ਵਿੱਚ। ਦੇਖੋ ਜੀ ਵੀ ਸਿੱਖ ਉੱਥੇ ਇਦਾਂ ਕਰ ਰਹੇ ਹੈਗੇ ਆ। ਸੋ ਇਹ ਚੱਕਰ ਇਹ ਚੱਲਿਆ। ਹਾਲਾਂਕਿ ਸਾਰੇ ਜੋ ਮੈਂ ਤੁਹਾਨੂੰ ਦੱਸ ਰਿਹਾ ਵੀ ਰਾਹੁਲ ਗਾਂਧੀ ਦਾ ਸਵਾਗਤ ਕਰਨ ਵਾਲੇ ਵੀ ਪੰਜਾਬੀ ਸੀ, ਮੋਦੀ ਦਾ ਸਵਾਗਤ ਕਰਨ ਵਾਲੇ ਵੀ ਪੰਜਾਬੀ ਸੀ, ਪ੍ਰੋਟੈਸਟ ਕਰਨ ਵਾਲੇ ਵੀ ਪੰਜਾਬੀ ਸਿੱਖ ਹੈਗੇ ਆ। ਤੇ ਬਹੁਤ ਸਾਰਿਆਂ ਨੂੰ ਤੁਸੀਂ ਵਿਆਹਾਂ ਦੀਆਂ ਪਾਰਟੀਆਂ ਤੇ ਇਕੱਠੇ ਦੇਖੋਗੇ ਇੱਥੇ ਬਹੁਤ ਸਾਰੇ ਪ੍ਰੋਗਰਾਮਾਂ 'ਚ। ਤੇ ਇਹ ਸਾਰੇ ਜੋ ਅਮਰੀਕਾ ਵਾਸਤੇ ਸਿੱਖ ਆ ਜਾਂ ਪੰਜਾਬੀ, ਉਹਨਾਂ ਨੂੰ ਸੋਚਣਾ ਪੈਣਾ ਆ ਕਿ ਕਿਹੜੇ ਲੋਕ ਇਹ ਹੈਗੇ ਆ ਜਿਨ੍ਹਾਂ ਕਾਰਨ ਇੰਨੀ ਜੋ ਸਿੱਖਾਂ ਦੀ ਬਦਨਾਮੀ ਹੁੰਦੀ। ਭਾਈ ਜੇ ਤੁਸੀਂ ਇਹਨਾਂ ਦੇ ਇੰਨੇ ਲਾਗੇ ਹੈਗੇ ਆ ਤੇ ਘੱਟੋ ਘੱਟ ਤੁਸੀਂ ਚਲੋ ਹੋਰ ਇਸ਼ੂ ਦੇ ਉੱਤੇ ਤਾਂ ਕੀ ਗੱਲ ਕਰਨੀ ਆ ਪੰਜਾਬ ਦੇ ਜਾਂ ਸਿੱਖਾਂ ਦੇ, ਇਹੀ ਕਰ ਲਓ ਵੀ ਸਿੱਖਾਂ ਦੀ ਬਦਨਾਮੀ ਇੰਨੇ ਵੱਡੇ ਲੈਵਲ ਤੇ ਤੁਸੀਂ ਕਰਦੇ ਆ ਤੇ ਘੱਟੋ ਘੱਟ ਦੇਖ ਲਿਆ ਕਰੋ। ਨਾਲੇ ਤਾਂ ਤੁਸੀਂ ਅਸੀਂ ਤੁਹਾਡੇ ਝਾੜੂ ਬਰਦਾਰ ਬਣੇ ਫਿਰਦੇ, ਨਾਲੇ ਤੁਸੀਂ ਸਾਡੀ ਬਦਨਾਮੀ ਕਰੀ ਜਾਂਦੇ ਆ। ਸੋ ਇਹਦੇ ਬਾਰੇ ਜੋ ਜਿੱਥੇ ਜਿੱਥੇ ਵੀ ਜਾਊਗੇ, ਕਿੱਥੇ ਕਿੱਥੇ ਕੀ ਕੀ ਪ੍ਰੋਗਰਾਮ ਹੈਗੇ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਪਰ ਜੂਨ 23 ਦੀ ਡੇਟ ਉਹ ਪੱਕੀ ਆ ਜਦੋਂ ਵਾਸ਼ਿੰਗਟਨ DC ਪਹੁੰਚਣਗੇ। ਤੇ ਕੈਲੀਫੋਰਨੀਆ ਤੋਂ ਕਾਫੀ ਜੋ ਪੰਜਾਬੀ ਹੈਗੇ ਆ ਉਹ ਅੱਗੇ ਹੋ ਕੇ ਉਹਨਾਂ ਦਾ ਜੋ ਇਹ ਪ੍ਰੋਗਰਾਮ ਆ ਉਹ ਉਲੀਕ ਰਹੇ ਹੈਗੇ। ਜੀ ਜੀ ਜੀ। ਇਸੇ ਦਰਮਿਆਨ ਖਬਰ ਇੱਕ ਹੋਰ ਆ ਰਹੀ ਹੈ ਇੰਡੀਅਨ ਏਜੰਸੀ ਦੇ ਹਵਾਲੇ ਦੇ ਨਾਲ, NIA
ਉਹਨਾਂ ਨੇ ਜਿਹੜਾ ਲੰਡਨ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਉੱਤੇ ਹਮਲਾ ਹੋਇਆ ਸੀ, ਉਹਨਾਂ ਦੀ ਤਲਾਸ਼ ਦੱਸਦੇ ਆ ਵੀ ਤੇਜ਼ ਕਰ ਦਿੱਤੀ ਹੈ, ਭਾਲ ਤੇਜ਼ ਕਰ ਦਿੱਤੀ ਹੈ। 2 ਘੰਟੇ ਦੀ ਇੱਕ ਵੀਡੀਓ ਫੁਟੇਜ ਜਾਰੀ ਕੀਤਾ ਹੈ। ਹੁਣ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਫੁਟੇਜ ਜਿਹੜੀ ਹੈ ਉਹਦੇ ਵਿੱਚ ਜਿੰਨੇ ਵੀ ਬੰਦੇ ਨਜ਼ਰ ਆ ਰਹੇ ਆ ਤੁਹਾਨੂੰ, ਉਹਨਾਂ ਦੀ ਪਹਿਚਾਣ ਕਰਨ ਦੇ ਵਿੱਚ ਸਾਡੀ ਮਦਦ ਕਰੋ। ਇਹ ਦੱਸਦੇ ਚੱਲੀਏ ਕਿ ਜਦੋਂ ਇਹ ਹਮਲਾ ਹੋਇਆ ਸੀ, ਤਾਂ ਇਹ ਜਿਹੜੇ ਦੋਸ਼ ਲੱਗੇ ਸਨ ਕਿ ਖਾਲਿਸਤਾਨ ਦੇ ਸਮਰਥਕਾਂ ਨੇ ਇੰਡੀਅਨ ਅੰਬੈਸੀ ਦੇ ਉੱਤੇ ਦੋਸ਼ ਜਿਹੜੇ ਆ ਹਮਲਾ ਕੀਤਾ ਹੈ, ਤੇ ਦੋਸ਼ ਇਹ ਲੱਗੇ ਸਨ ਕਿ ਉੱਥੇ ਭੰਨ-ਤੋੜ ਕੀਤੀ ਹੈ ਤੇ ਇਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ ਹੈ। ਤੇ ਉਸ ਤੋਂ ਬਾਅਦ ਫਿਰ ਇੰਡੀਅਨ ਜਿਹੜੀ ਫੋਰਨ ਮਿਨਿਸਟਰੀ ਹੈ, ਉਹਨਾਂ ਨੇ ਹੋਮ ਮਿਨਿਸਟਰੀ ਤੋਂ ਇਹਦੀ ਜਾਂਚ ਜਿਹੜੀ ਆ ਉਹ ਮੰਗੀ ਸੀਗੀ। ਹੁਣ NIA ਨੂੰ ਇਹਦੀ ਜਿਹੜੀ ਜਾਂਚ ਆ ਉਹ ਦੇ ਦਿੱਤੀ ਗਈ ਹੈ, ਤੇ ਪਤਾ ਇਹ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਜਾਂਚ ਦੇ ਨਾਲ-ਨਾਲ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜੀ ਭੰਨ-ਤੋੜ ਹੋਈ ਸੀ, ਉਹਨੂੰ ਲੈ ਕੇ ਵੀ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਉਹ ਐਕਟਿਵ ਹੋ ਚੁੱਕੀਆਂ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਭੰਨ-ਤੋੜ ਨੂੰ ਲੈ ਕੇ ਜੋ ਉੱਥੇ ਇੰਡੀਅਨ ਏਜੰਸੀ ਸੋਚਦੀਆਂ ਨੇ ਜਾਂ ਉਹ ਐਕਸ਼ਨ ਪਲਾਨ ਕਰ ਰਹੀਆਂ ਨੇ, ਤਾਂ ਉਹ ਇੱਕ ਵਾਰ ਫਿਰ ਤੋਂ ਇੱਥੇ ਸਰਗਰਮੀਆਂ ਦੇ ਨਾਲ ਨਜ਼ਰ ਆ ਸਕਦੀਆਂ। ਇੱਕ ਪਾਸੇ ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀ, ਤਾਂ ਦੂਜੇ ਪਾਸੇ ਹੁਣ ਅੰਬੈਸੀਜ਼ ਦੇ ਵਿੱਚ ਭੰਨ-ਤੋੜ ਨੂੰ ਵੀ ਇੱਕ ਤਰੀਕੇ ਨਾਲ ਖਾਲਿਸਤਾਨ ਜਾਂ ਸਿੱਖਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਤੇ ਇਸੇ ਐਂਗਲ ਤੋਂ ਹੀ ਹੁਣ ਉਹਨਾਂ ਦੀ ਜਾਂਚ ਜਿਹੜੀ ਆ ਉਹ ਹੋ ਰਹੀ ਹੈ। ਜੀ। ਜੀ। ਅਗਲੀ ਖਬਰ ਵੱਲ ਚਲੀਏ ਪ੍ਰਵੀਨ ਜੀ। ਜੀ। ਪਈ ਅਮਰੀਕਾ ਦੇ ਵਿੱਚ ਜਦੋਂ ਕਰੋਨਾ ਆਇਆ ਸੀ, ਕਰੋਨਾ ਦੇ ਦੌਰਾਨ ਬਿਲੀਅਨਸ ਆਫ ਡਾਲਰ ਅਮਰੀਕਾ ਦੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਗਏ, ਚਾਹੇ ਉਹ ਕਿਸੇ ਤਰ੍ਹਾਂ ਦੇ ਲੋਨ ਸੀ ਜਾਂ ਪੇਚੈਕ ਪ੍ਰੋਟੈਕਸ਼ਨ ਪਲਾਨ ਸੀ ਜਾਂ ਹੋਰ ਸਬਸਿਡੀਆਂ ਦਿੱਤੀਆਂ ਗਈਆਂ, ਕਈ ਕੁਝ ਦਿੱਤਾ ਗਿਆ। ਪਰ ਹੁਣ ਇਹ ਪਤਾ ਚੱਲਿਆ ਵੀ 280 ਬਿਲੀਅਨ ਡਾਲਰ ਕੋਵਿਡ-19 ਰਿਲੀਫ ਫੰਡਿੰਗ ਇੱਕ ਤਰ੍ਹਾਂ ਦੇ ਨਾਲ ਚੋਰੀ ਹੋਇਆ ਹੈਗਾ। ਜੀ। ਟੋਟਲੀ ਝੂਠੇ ਕਲੇਮ ਉਹਦੇ ਹੋਏ ਆ, ਤੇ 123 ਬਿਲੀਅਨ ਡਾਲਰ ਜਾਂ ਤਾਂ ਵੇਸਟ ਹੋਇਆ ਜਾਂ ਮਿਸ ਸਪੈਂਡ ਕੀਤਾ ਗਿਆ ਹੈਗਾ। ਜੀ। ਜਿਹੜੇ ਫਰਾਡਸਟਰ ਸੀਗੇ, ਫਰਾਡ ਕਰਨ ਵਾਲੇ, ਉਹਨਾਂ ਨੇ ਮਰੇ ਹੋਏ ਲੋਕਾਂ ਦੀਆਂ ਸੋਸ਼ਲ ਸਿਕਿਉਰਟੀਆਂ ਯੂਜ਼ ਕਰਕੇ ਉਹ ਪੈਸਾ ਲੈ ਲਿਆ। ਈਵਨ ਜੇਲ੍ਹਾਂ ਦੇ ਵਿੱਚ ਵੀ ਜੋ ਲੋਕ ਰਹਿੰਦੇ ਸੀ, ਉਹ ਅਨਪਲਾਇਮੈਂਟ ਕਲੈਕਟ ਕਰਦੇ ਰਹੇ। ਕੈਲੀਫੋਰਨੀਆ 'ਚ 20 ਬਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਇਦਾਂ ਦਾ ਜੇ ਦੱਸਿਆ ਜਾਵੇ ਫਰਾਡ ਹੋਇਆ। ਇਹ ਆਪਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਡਿਸਕਸ ਕੀਤਾ ਸੀ। ਕੋਈ ਕੰਪਨੀਆਂ ਹੈ ਹੀ ਨਹੀਂ ਸੀ, ਫੇਕ ਕੰਪਨੀਆਂ ਬਣਾ ਕੇ ਕਈ ਇੱਕ ਬੰਦੇ ਨੇ 5-5 6-6 ਸਟੇਟਾਂ ਦੇ ਵਿੱਚ ਡਿਫਰੈਂਟ ਕੰਪਨੀਆਂ ਬਣਾ ਕੇ ਉਹਨਾਂ ਦੇ ਨਾਮ ਦੇ ਉੱਤੇ ਪੈਸੇ ਜਿਹੜੇ ਆ ਕਲੈਕਟ ਕਰ ਲਏ। ਬਹੁਤ ਸਾਰੇ ਕ੍ਰਿਮੀਨਲ ਤੇ ਗੈਂਗਸ, ਉਹਨਾਂ ਨੇ ਮਨੀ ਜੋ ਆ ਕਲੈਕਟ ਕੀਤਾ ਆ। ਇਹ ਇਕੱਲੇ ਉਹੀ ਨਹੀਂ ਗੈਂਗ ਜਾਂ ਕ੍ਰਿਮੀਨਲ, ਈਵਨ ਕਹਿੰਦੇ ਫੌਜੀਆਂ ਨੇ ਵੀ ਜਾਰਜੀਆ ਦੇ ਵਿੱਚ ਇੱਕ ਜੋ ਪਾਦਰੀ ਸੀਗੇ, ਚਰਚ ਦੇ ਪੈਸਟਰ ਸੀਗੇ ਟੈਕਸਸ ਦੇ ਵਿੱਚ, ਇੱਕ ਮਜ਼ੂਰੀ ਦਾ ਲਾ ਮੇਕਰ ਜਿਹੜਾ ਇਲੈਕਟਡ ਬੰਦਾ ਸੀ, ਰੂਫਿੰਗ ਕੰਟਰੈਕਟਰ ਮੋਂਟਾਨਾ ਦੇ ਵਿੱਚ। ਸੋ ਜਿਹਦੇ ਕੋਲ ਵੀ ਜਿਹਦਾ ਚਾਂਸ ਲੱਗਾ ਉਸਨੇ ਛੱਡਿਆ ਨਹੀਂ ਹੈਗਾ। ਪੂਰੀ ਤਰ੍ਹਾਂ ਜੋ ਫਰਾਡ ਕੀਤਾ, US ਦੀ ਗਵਰਨਮੈਂਟ ਨੂੰ ਰਗੜਿਆ ਬਿਲੀਅਨਸ ਆਫ ਡਾਲਰ। ਤੁਹਾਨੂੰ ਅਮਾਉਂਟ ਮੈਂ ਦੱਸ ਦਿੱਤਾ ਆਲਰੇਡੀ। ਕਹਿੰਦੇ ਵੀ 280 ਬਿਲੀਅਨ ਡਾਲਰ ਰਿਲੀਫ ਫੰਡਿੰਗ ਚੋਰੀ ਕੀਤਾ ਗਿਆ, 123 ਬਿਲੀਅਨ ਡਾਲਰ ਵੇਸਟ ਜਾਂ ਮਿਸ ਸਪੈਂਡ ਕੀਤਾ ਗਿਆ ਹੈਗਾ। ਤੇ ਇਹ 4.2 ਟ੍ਰਿਲੀਅਨ ਡਾਲਰ ਦਾ ਸਾਰਾ ਬਜਟ ਸੀਗਾ ਜੋ US ਦੀ ਗਵਰਨਮੈਂਟ ਨੇ ਕੋਵਿਡ ਦੇ ਰਿਲੀਫ ਸਹਾਇਤਾ ਦੇ ਲਈ ਦਿੱਤਾ ਸੀਗਾ। ਇਹ ਕਿੱਦਾਂ ਹੋ ਸਕਦਾ ਵੀ ਇੰਨਾ ਜ਼ਿਆਦਾ ਮਨੀ ਜੋ ਫਰਾਡਸਟਰ ਬੰਦੇ ਸੀ ਉਹਨਾਂ ਨੇ ਕੱਢ ਲਿਆ ਤੇ ਗਵਰਨਮੈਂਟ ਨੇ ਕੋਈ ਕੁਛ ਚੈੱਕ ਹੀ ਨਹੀਂ ਕੀਤਾ। ਇੰਨੀ ਜ਼ਿਆਦਾ ਜੋ ਗਵਰਨਮੈਂਟ ਆ ਉਹ ਲੀਨੀਅੰਟ ਹੋ ਗਈ ਹੈਗੀ ਆ। ਸੋ ਗਵਰਨਮੈਂਟ ਨੇ ਹੁਣ ਫੁੱਲ ਫਲੈਜ ਇਸ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਡੈਨ ਫਰੋਸਟਰ ਕਰਕੇ ਇੱਕ ਚੀਫ ਹੈਗੇ ਆ ਫਰਾਡ ਤੇ ਵਾਈਟ ਕਾਲਰ ਕ੍ਰਾਈਮ ਦੇ, US ਅਟਾਰਨੀ ਆਫਿਸ ਈਸਟਰਨ ਡਿਸਟ੍ਰਿਕਟ ਆਫ ਵਾਸ਼ਿੰਗਟਨ ਦੇ ਵਿੱਚ। ਉਹਨਾਂ ਨੇ ਕਿਹਾ ਆ ਵੀ ਲੋਕ ਇਹ ਸੋਚਦੇ ਆ ਵੀ ਅਸੀਂ ਸ਼ਾਇਦ ਏਦਾਂ ਪੈਸੇ ਜਿਹੜੇ ਆ ਚੋਰੀ ਦੇ ਨਾਲ, ਝੂਠੀਆਂ ਸੋਸ਼ਲ ਸਿਕਿਉਰਟੀਆਂ, ਝੂਠੇ ਬਿਜ਼ਨਸ ਸੈਟਅਪ ਕਰਕੇ ਇਹ ਲੈ ਲਏ ਆ ਤੇ ਸਾਤੋਂ ਇਹ ਫੜੇ ਨਹੀਂ ਜਾਣੇ। ਇਹ ਹੁਣ ਅਸੀਂ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਫਾਰ ਅੱਜ ਤੱਕ US ਦੀ ਗਵਰਨਮੈਂਟ ਨੇ 2230 ਲੋਕਾਂ ਨੂੰ ਆਲਰੇਡੀ ਚਾਰਜ ਕਰ ਦਿੱਤਾ ਆ ਇਸ ਫਰਾਡ ਕ੍ਰਾਈਮ ਦੇ ਚੱਕਰ ਦੇ ਵਿੱਚ, ਤੇ ਹਜ਼ਾਰਾਂ ਹੀ ਇਨਵੈਸਟੀਗੇਸ਼ਨਸ ਇਸ ਟਾਈਮ ਚੱਲ ਰਹੀਆਂ ਹੈਗੀਆਂ। ਤੇ ਕਹਿੰਦੇ ਵੀ ਜਿਹੜਾ ਜਿੰਨਾ ਵੀ ਲੂਟਡ ਮਨੀ ਸੀਗਾ, ਇਹ 3 ਵੱਡੀਆਂ ਪੈਂਡੇਮਿਕ ਰਿਲੀਫ ਇਨੀਸ਼ੀਏਟਿਵਸ ਜੋ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੌਰਾਨ ਹੋਈਆਂ ਸੀਆਂ,
ਉੱਥੋਂ ਹੀ ਸ਼ੁਰੂ ਹੋਇਆ ਤੇ ਇਸ ਨੂੰ ਇਨਹੈਰਿਟ ਜੋ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਰ ਲਿਆ ਸੀ। ਕਹਿੰਦੇ ਵੀ 1.13 ਮਿਲੀਅਨ ਲੋਕ ਯੂਐਸਏ 'ਚ ਕੋਵਿਡ ਦੇ ਨਾਲ ਮਾਰੇ ਗਏ। ਬਹੁਤ ਵੱਡਾ ਨੰਬਰ ਹੈਗਾ ਹੈ ਤੇ ਬਿਲਕੁਲ ਸਹੀ ਨੰਬਰ ਆ। ਬਹੁਤ ਸਾਰੇ ਮੁਲਕਾਂ ਨੇ ਤਾਂ ਇਹ ਨੰਬਰ ਜੋ ਆ ਉਹ ਲੁਕੋ ਕੇ ਰੱਖੇ ਸੀ। ਮਾਈਕਲ ਹੋਰੋਵਿਚ ਯੂਐਸ ਜਸਟਿਸ ਡਿਪਾਰਟਮੈਂਟ ਦੇ ਇੰਸਪੈਕਟਰ ਜਨਰਲ ਆ, ਜੋ ਫੈਡਰਲ ਪੈਂਡੈਮਿਕ ਦਾ ਜੋ ਸਾਰਾ ਇਹ ਫੰਡਿੰਗ ਹੋਈ ਸੀ ਉਸ ਨੂੰ ਉਹ ਵਾਚ ਕਰਦੇ ਹੈਗੇ ਆ। ਉਹ ਕਹਿੰਦੇ ਵੀ ਹੁਣ ਸਾਡੇ ਕੋਲ ਸਮਾਂ ਹੈਗਾ ਤੇ ਅਸੀਂ ਪੂਰੀ ਤਰ੍ਹਾਂ ਇਸ ਦੀ ਇਨਵੈਸਟੀਗੇਸ਼ਨ ਕਰਾਂਗੇ। ਜਦੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਐਮਰਜੈਂਸੀ ਏਡ ਜੋ 3.2 ਟ੍ਰਿਲੀਅਨ ਡਾਲਰ ਦੀ ਸੀ ਉਹ ਪੈਂਡੈਮਿਕ ਰਿਸਪੌਂਸ ਅਕਾਊਂਟੇਬਿਲਿਟੀ ਕਮੇਟੀ ਬਣਾ ਕੇ ਅਨਾਉਂਸ ਕੀਤੀ ਸੀ। ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ 1.9 ਟ੍ਰਿਲੀਅਨ ਡਾਲਰ ਤੇ ਉਹ ਕਰ ਦਿੱਤਾ ਸੀ। ਸੋ ਟੋਟਲ ਬਹੁਤ ਵੱਡਾ ਇਹ ਅਮਾਉਂਟ ਹੈਗਾ ਜੋ ਗਵਰਨਮੈਂਟ ਤੋਂ ਲੋਕਾਂ ਨੇ ਬਿਜ਼ਨਸਮੈਨਾਂ ਨੇ ਹਰ ਇੱਕ ਨੇ ਜਿਹਦਾ ਵੀ ਦਾ ਲੱਗਾ ਉਹਨਾਂ ਨੇ ਲੁੱਟਿਆ ਹੈਗਾ। ਸੋ ਅਲਟੀਮੇਟਲੀ ਜੋ ਹੁਣ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ, ਜਸਟਿਸ ਡਿਪਾਰਟਮੈਂਟ ਆ, ਯੂਐਸ ਦੀ ਪੂਰੀ ਜੋ ਗਵਰਨਮੈਂਟ ਹੈਗੀ ਆ ਉਹ ਸਾਰੇ ਇਸ ਨੂੰ ਇਨਵੈਸਟੀਗੇਟ ਕਰਨ ਜਾ ਰਹੀ ਆ ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਹੋਰ ਫਸਣਗੇ ਵੀ। 2300 ਦੇ ਕਰੀਬ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਵੀ ਆਲਰੇਡੀ ਉਹਨਾਂ ਨੇ ਚਾਰਜ ਕਰ ਦਿੱਤੇ ਆ ਤੇ ਬਹੁਤ ਸਾਰੇ ਆਲਰੇਡੀ ਜੇਲ੍ਹਾਂ ਦੇ ਵਿੱਚ ਵੀ ਚੱਲ ਗਏ ਹੈਗੇ ਆ। ਸੋ ਅਲਟੀਮੇਟਲੀ ਕਿੰਨਾ ਕੁ ਪੈਸਾ ਜੋ ਯੂਐਸ ਦੀ ਸਰਕਾਰ ਆ ਉਹ ਇਸ ਨੂੰ ਕਲੈਕਟ ਕਰਨ ਦੇ ਵਿੱਚ ਕਾਮਯਾਬ ਹੋਊਗੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਚੱਲੂਗਾ, ਪਰ ਅਮਾਉਂਟ ਇਹ ਬਹੁਤ ਵੱਡਾ ਹੈਗਾ। ਜੀ, ਜੀ। ਅਗਲੀ ਖਬਰ ਜਿਹੜੀ ਆ ਬੜੀ ਵਿਚਿੱਤਰ ਆ ਤੇ ਬੜੀ ਹੈਰਾਨ ਕਰ ਦੇਣ ਵਾਲੀ ਹੈ। ਕੋਲੰਬੀਆ ਦੇ ਜੰਗਲ ਦੇ ਵਿੱਚ ਇੱਕ ਜਹਾਜ਼ ਜਿਹੜਾ ਉਹ ਹਾਦਸਾਗ੍ਰਸਤ ਹੋ ਗਿਆ ਸੀਗਾ। ਇਸ ਜਹਾਜ਼ ਦੇ ਵਿੱਚ ਘੱਟੋ ਘੱਟ 14 ਜਾਣੇ ਤੇ ਜਿਹੜੇ ਆ ਉਹ ਬਚ ਗਏ ਸੀਗੇ, ਜਿਨ੍ਹਾਂ ਦੇ ਵਿੱਚ 9, 4 ਤੇ 1 ਸਾਲ ਦੀ ਉਮਰ ਦੇ 4 ਬੱਚੇ ਸੀਗੇ ਤੇ ਇਹ ਇਕੱਲੇ ਰਹਿ ਗਏ ਸੀਗੇ। ਐਮਾਜ਼ੋਨ ਦੇ ਜੰਗਲ ਬੜੇ ਵੱਡੇ ਆ। ਕੋਲੰਬੀਆ ਦੇ ਜੰਗਲ ਦੇ ਵਿੱਚ ਲਾਪਤਾ ਹੋਏ ਇਹ 4 ਬੱਚੇ ਜਿਹੜੇ ਆ 40 ਦਿਨਾਂ ਬਾਅਦ ਜਿਉਂਦੇ ਮਿਲ ਗਏ ਆ ਤੇ ਇਹ ਉਸ ਜਹਾਜ਼ ਦੇ ਵਿੱਚ ਸਵਾਰ ਸਨ ਜਿਹੜੇ ਐਮਾਜ਼ਨ ਦੇ ਜੰਗਲ ਦੇ ਵਿੱਚ ਕ੍ਰੈਸ਼ ਹੋ ਗਿਆ ਸੀ। ਬਹੁਤ ਸਾਰੇ ਲੋਕ ਮੰਨ ਰਹੇ ਨੇ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਜਦ ਕਿ ਕੁਛ ਇਸ ਨੂੰ ਜੰਗਲ ਦੀ ਜ਼ਿੰਦਗੀ ਦਾ ਹਿੱਸਾ ਮੰਨ ਰਹੇ ਨੇ। ਦੱਖਣ ਪੂਰਬੀ ਕੋਲੰਬੀਆ ਦੇ 4 ਆਦੀਵਾਸੀ ਬੱਚਿਆਂ ਨੂੰ ਦੁਨੀਆ ਦੇ ਸਭ ਤੋਂ ਦੂਰ ਸੰਘਣੇ ਤੇ ਘੱਟ ਪਹੁੰਚ ਵਾਲੇ ਜੰਗਲ ਦੇ ਵਿੱਚ ਇਹਨਾਂ ਬੱਚਿਆਂ ਨੇ ਘੱਟੋ ਘੱਟ 40 ਦਿਨ ਜਿਹੜੇ ਆ ਉਹ ਬਿਤਾਏ ਨੇ, 40 ਦਿਨ ਜਿਹੜੇ ਆ ਉਹ ਲੰਘਾਏ ਨੇ। ਇਹ 1 ਮਈ 2023 ਨੂੰ ਇਹ ਆਪਣੀ ਮਾਂ ਦੇ ਨਾਲ, ਆਪਣੀ ਦਾਦੀ ਦੇ ਨਾਲ ਇਹ ਬੱਚੇ ਜਿਹੜੇ ਆ ਉਹ ਇੱਕ ਛੋਟੇ ਜਿਹੇ ਜਹਾਜ਼ ਦੇ ਵਿੱਚ ਯਾਤਰਾ ਕਰ ਰਹੇ ਸੀਗੇ। ਇਹ ਜੰਗਲ ਦੇ ਵਿੱਚ ਕ੍ਰੈਸ਼ ਹੋ ਗਿਆ ਸੀਗਾ ਤੇ ਹੁਣ ਇਹਨਾਂ ਦੇ ਵਿੱਚ ਜਿੰਨੇ ਵੀ ਸਵਾਰ ਸੀਗੇ ਇਹਦੇ ਵਿੱਚ ਇਹ ਸਾਰੇ ਜਣਿਆਂ ਦੀ ਮੌਤ ਹੋ ਗਈ ਸੀ। ਪਰ ਇਹਨਾਂ ਦੇ ਵਿੱਚੋਂ ਹੀ ਜਹਾਜ਼ ਦੇ ਮੁਸਾਫਰਾਂ ਦੇ ਵਿੱਚੋਂ ਹੀ 14, 9, 4 ਤੇ 1 ਸਾਲ ਦੀ ਉਮਰ ਦੇ 4 ਬੱਚੇ ਇਸ ਜੰਗਲ ਦੇ ਵਿੱਚ ਬਚ ਗਏ ਸਨ ਤੇ ਹੁਣ ਇਹਨਾਂ ਬੱਚਿਆਂ ਨੂੰ ਜਿਹੜਾ ਉਹ ਲੱਭ ਲਿਆ ਗਿਆ। ਦੱਸਦੇ ਆ ਕਿ ਇਹਨਾਂ ਨੂੰ ਪਹਿਲਾਂ ਵੀ ਜੰਗਲਾਂ ਦੇ ਬਾਰੇ ਕਾਫੀ ਜਾਣਕਾਰੀ ਸੀ ਜਿਹਦੇ ਕਰਕੇ ਇਹਨਾਂ ਨੂੰ ਸਰਵਾਈਵ ਜਿਹੜਾ ਉਹ ਕਰਨਾ ਸੌਖਾ ਹੋ ਗਿਆ। ਪਰ ਹੁਣ ਦੁਨੀਆ ਦੇ ਵਿੱਚ ਇਹ ਜਿਹੜੀ ਖਬਰ ਹੈ ਇਹ ਬੜੀ ਟ੍ਰੈਂਡ ਕਰ ਰਹੀ ਹੈ ਕਿ ਇਹ ਬੱਚੇ ਕਿਵੇਂ ਬਚੇ, ਕਿਵੇਂ ਇਹਨਾਂ ਨੂੰ ਜੰਗਲਾਂ ਦੇ ਬਾਰੇ ਜਾਣਕਾਰੀ ਸੀ ਜਾਂ ਕਿਵੇਂ ਇਹਨਾਂ ਨੂੰ ਖੋਜਿਆ ਗਿਆ। ਇੱਕ ਤਾਂ 13 ਸਾਲ ਦੀ ਬੱਚੀ ਆ, ਉਹ ਕਹਿੰਦੇ ਕਿ ਉਹਨੇ ਦੱਸਿਆ ਦੂਜੇ ਜਵਾਕਾਂ ਨੂੰ ਕਿ ਕਿਹੜੇ ਫਲ ਤੁਸੀਂ ਖਾਣੇ ਆ, ਕਿਹੜੇ ਨਹੀਂ ਖਾਣੇ। ਇਹ ਕਹਿੰਦੇ ਕਿ ਜਦੋਂ ਇਹ ਅਸੀਂ ਸਾਡੇ ਦਾਦੀ ਦਾਦਾ ਨੇ ਸਾਨੂੰ ਦੱਸਿਆ ਸੀਗਾ ਕਿ ਜਿਹੜੇ ਫਲ ਜਿਹੜੇ ਆ ਜ਼ਹਿਰੀਲੇ ਆ। 13 ਸਾਲ ਦੀ ਬੱਚੀ ਆ, ਉਹਦਾ ਨਾਮ ਦੱਸਿਆ ਗਿਆ ਲੈਸਲੀ ਤੇ ਉਹਨੇ ਆਪਣੇ 3 ਭਰਾ ਜਿਹੜੇ 9 ਸਾਲ ਦਾ ਸੀ, ਇੱਕ 4 ਸਾਲ ਦਾ ਸੀ, 1 ਸਾਲ ਦਾ ਸੀ, ਉਹਨੇ ਦੇਖਭਾਲ ਕੀਤੀ ਤੇ ਦਾਦੀ ਉਹਦੀ ਅਕਸਰ ਦੱਸਦੀ ਰਹਿੰਦੀ ਸੀਗੀ ਕਿ ਜੰਗਲਾਂ ਦੇ ਵਿੱਚ ਜ਼ਿੰਦਗੀ ਕਿਵੇਂ ਕੱਟੀ ਦੀ ਹੈ ਤੇ ਉਹ ਸਰਵਾਈਵਲ ਗੇਮ ਹੈ ਇੱਕ, ਯਾਨੀ ਕਿ ਜੰਗਲਾਂ ਦੇ ਦਰਮਿਆਨ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ, ਮੁਸੀਬਤਾਂ ਆਉਂਦੀਆਂ, ਤੁਸੀਂ ਉਹਦੇ ਚ ਲੰਘਣਾ ਕਿਵੇਂ ਹੈ। ਤਾਂ ਇਹ ਵੀ ਸਾਨੂੰ ਸਿਖਾਇਆ ਗਿਆ ਸੀ। ਤੁਸੀਂ ਦੇਖੋ ਕਿ 14 ਸਾਲ ਦੀ ਬੱਚੀ ਜਾਣਦੀ ਹੈ ਕਿ ਕੈਂਪ ਕਿਵੇਂ ਬਣਾਉਣਾ ਹੈ। ਸੋ ਬੜੀ ਇਸ ਖਬਰ ਤੇ ਹੁਣ ਇਹ ਟ੍ਰੈਂਡ ਕਰ ਰਹੀ ਆ ਤੇ ਲੋਕ ਬੜੇ ਹੈਰਾਨ ਨੇ ਕਿ ਇੱਕ 13-14 ਸਾਲ ਦੀ ਬੱਚੀ ਨੂੰ ਇੰਨੀ ਜਾਣਕਾਰੀ ਤੇ ਉਹਨੂੰ ਪਤਾ ਹੈ ਕਿ ਮੁਸੀਬਤਾਂ ਔਕੜਾਂ ਦੇ ਵਿੱਚੋਂ ਕਿਵੇਂ ਲੰਘਣਾ ਤੇ ਇਹ ਐਮਾਜ਼ੋਨ ਦੇ ਜੰਗਲਾਂ ਦੇ ਹਵਾਲਿਆਂ ਦੇ ਨਾਲ ਇਹ ਜਿਹੜੀ ਦਿੱਕਤ ਹੈ ਤੇ 1 ਸਾਲ ਦਾ ਬੱਚਾ ਵੀ ਉਹਨੇ ਵੀ ਸਰਵਾਈਵ ਕੀਤਾ। ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਕੀ ਖਾਣਾ, ਪਰ ਉਹ ਬੱਚੀ ਜਿਹੜੀ ਹੈ ਉਹ ਜ਼ਹਿਰੀਲੇ ਫਲ
ਤੁਹਾਨੂੰ ਤਾਂ ਪਤਾ ਹੀ ਹੈ ਕਿ ਜੰਗਲਾਂ ਦੇ ਵਿੱਚ ਹਜ਼ਾਰ ਤਰ੍ਹਾਂ ਦੇ ਫਲ ਹੁੰਦੇ ਨੇ, ਫਰੂਟ ਹੁੰਦੇ ਨੇ। ਤਾਂ ਉਹ ਕਹਿੰਦੇ ਕਿ ਅਸੀਂ ਜ਼ਹਿਰੀਲੇ ਫਲ ਨਹੀਂ ਖਾਧੇ, ਬਲਕਿ ਦੂਜੇ ਫਲ ਖਾਧੇ ਤੇ ਫਲਾਂ ਦੇ ਸਹਾਰੇ, ਪੱਤਿਆਂ ਦੇ ਸਹਾਰੇ, ਬੀਜਾਂ ਦੇ ਸਹਾਰੇ, ਜੜ੍ਹਾਂ ਦੇ ਸਹਾਰੇ ਇਹ ਪਾਣੀ ਪੀ ਕੇ ਜਿਹੜੇ ਆ ਉਹ ਜਿਉਂਦੇ ਰਹੇ ਆ ਤੇ ਹੁਣ ਇਹਨਾਂ ਨੂੰ 4 ਬੱਚਿਆਂ ਨੂੰ ਰੈਸਕਿਊ ਕਰ ਲਿਆ ਗਿਆ ਕੋਲੰਬੀਆ ਦੇ ਐਮਾਜ਼ਨ ਜੰਗਲਾਂ ਦੇ ਵਿੱਚੋਂ। ਜੀ। ਜੀ, ਅਗਲੀ ਖਬਰ ਫਿਲਾਡੈਲਫੀਆ ਤੋਂ ਆ ਰਹੀ ਹੈ। ਫਿਲਾਡੈਲਫੀਆ 'ਚ ਪਿਛਲੇ ਵੀਕਐਂਡ ਦੇ ਦੌਰਾਨ ਉੱਥੇ ਦਾ ਜੋ ਹਾਈਵੇ I-95 ਆ, ਇੱਕ ਜਗ੍ਹਾ ਦੇ ਉੱਤੇ ਕੋਲੈਪਸ ਕਰ ਗਿਆ ਬ੍ਰਿਜ, ਕਿਉਂਕਿ ਉਹਦੇ ਥੱਲੇ ਦੀ ਇੱਕ ਟਰੱਕ ਜਦੋਂ ਲੰਘ ਰਿਹਾ ਸੀ ਤੇ ਟੈਂਕਰ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਜੋ ਬ੍ਰਿਜ ਆ ਉਹ ਬਕਲ ਅਪ ਹੋ ਗਿਆ, ਉਹਨੂੰ ਵੀ ਅੱਗ ਲੱਗ ਗਈ। ਸੋ ਇਹ ਕਹਿੰਦੇ ਬੜਾ ਮੇਜਰ ਹਾਈਵੇ ਆ, ਬੜਾ ਬਿਜ਼ੀ ਹਾਈਵੇ ਹੁੰਦਾ ਆ। ਸੋ ਇਹ ਹੁਣ ਇਸ ਨੂੰ ਬਣਾਉਣ ਦੇ ਲਈ ਮਹੀਨੇ ਬੱਧੀ ਟਾਈਮ ਲੱਗੂਗਾ ਤੇ ਜੋ ਕਮਿਊਟਰਸ ਹੈਗੇ ਆ, ਜੋ ਰੋਜ਼ ਉੱਥੋਂ ਦੀ ਜਾਂਦੇ ਆ, ਉਹਨਾਂ ਦੇ ਲਈ ਬਹੁਤ ਵੱਡੀ ਇਹ ਮੁਸ਼ਕਲ ਬਣਨ ਜਾ ਰਹੀ ਆ। ਜੋ ਕਹਿੰਦੇ ਵੀ 45 ਮਿੰਟ ਦਾ ਡਿਸਟੈਂਸ ਸੀ, ਮੇਬੀ ਉਹ ਡਬਲ ਟਾਈਮ ਉਸ ਨੂੰ ਲੱਗ ਜਾਵੇ। ਸੋ ਇਹ ਫਿਲਾਡੈਲਫੀਆ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਵਾਪਰਿਆ। ਜੀ। ਹਰਜੋਤ ਸਿੰਘ ਜੀ, ਆਪਣਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਹੈ ਜੀ, ਤੇ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਆਤਮਿਕ ਆਨੰਦ ਦੇ ਵਿੱਚ ਤੁਸੀਂ ਸਟੂਡੀਓ ਦਾ ਨੰਬਰ 408 272 5200 ਡਾਇਲ ਕਰਕੇ ਕੋਈ ਵੀ ਸ਼ਬਦ ਹੈ ਜਿਹੜਾ ਉਹ ਸਰਵਣ ਕਰ ਸਕਦੇ ਹੋ। ਪ੍ਰੋਗਰਾਮ ਦਾ ਸਮਾਂ 10 ਤੋਂ 11 ਵਜੇ ਤੱਕ ਹੈ। ਇਸ ਤੋਂ ਬਾਅਦ ਨਜ਼ਰੀਆ ਤੋਂ ਬਾਅਦ 1 ਵਜੇ ਕੁਝ ਗੱਲਾਂ ਤੇ ਕੁਝ ਗੀਤ, ਤੇ ਉਸ ਤੋਂ ਬਾਅਦ ਹਾਜ਼ਰ ਹੋਵਾਂਗੇ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਤੋਂ ਬਾਅਦ ਪ੍ਰੋਗਰਾਮ 4:30 ਤੋਂ 5 ਬਲਵਿੰਦਰ ਕੌਰ ਜੀ, ਤੇ ਉਸ ਤੋਂ ਬਾਅਦ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੈਲੀਫੋਰਨੀਆ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਜਾਣਕਾਰੀ ਦਿੱਤੀ ਜਾਣਗੀਆਂ। ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਉਹ ਗੁਰਬਾਣੀ ਸਰਵਣ ਕਰੋਗੇ ਤੁਸੀਂ, ਤੇ ਉਸ ਤੋਂ ਬਾਅਦ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਲੈ ਕੇ ਆਉਣਗੇ। ਹਰਜੋਤ ਸਿੰਘ ਜੀ, ਲਈਏ ਜੀ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜੁੜੇ ਤੇ ਸੁਣਦੇ ਰਹੋ ਰਹੋ ਪੰਜਾਬੀ ਰੇਡੀਓ USA।